ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ, ਪਹਿਲਾਂ ਫੇਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਤੁਸੀਂ ਇਹਨਾਂ ਤੋਂ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਕਿਸੇ ਵੀ ਤਰ੍ਹਾਂ ਦੀ ਪੈਨਲਟੀ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ, ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਜਿਹੜੀ ਅਹਿਮ ਖਬਰ ਨੂੰ ਲੈ ਕੇ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ, ਖਬਰ ਜੁੜਦੀ ਹੈ ਜ਼ੀਰਾ ਸ਼ਰਾਬ ਫੈਕਟਰੀ ਦੇ ਨਾਲ। ਤੇ ਪੰਜਾਬੀ ਰੇਡੀਓ ਯੂਐਸਏ ਦੇ ਕੋਲ ਇਸ ਬਾਬਤ ਜਿਹੜੇ ਬੜੇ ਫੈਕਟ ਨੇ, ਬੜੇ ਰੈਫਰੈਂਸਿਸ ਨੇ ਤੇ ਅਹਿਮ ਦਸਤਾਵੇਜ਼ ਨੇ। ਪੰਜਾਬੀ ਰੇਡੀਓ ਯੂਐਸਏ ਦੀ ਐਕਸਕਲੂਸਿਵ ਰਿਪੋਰਟ ਹੈ ਤੇ ਇਸ ਰਿਪੋਰਟ ਪਿੱਛੇ ਜਿਹੜੀ ਮਿਹਨਤ ਹੈ ਉਹ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਦੀ ਹੈ। ਸੋ ਇਸੇ ਤੋਂ ਸ਼ੁਰੂਆਤ ਕਰਦੇ ਹਾਂ ਦੀਪਕ ਸ਼ਰਮਾ ਜੀ। ਜਿਹੜੀ ਜ਼ੀਰਾ ਸ਼ਰਾਬ ਫੈਕਟਰੀ ਹੈ ਇਹਦੇ ਬਾਬਤ ਬਹੁਤ ਕੁਝ ਨਿਕਲ ਕੇ ਬਾਹਰ ਆ ਰਿਹਾ, ਪਰ ਐਕਸਕਲੂਸਿਵ ਗੱਲ ਜਿਹੜੀ ਇਹ ਹੈ ਕਿ 2010 ਤੋਂ ਡਿਫਾਲਟਰਾਂ ਦੀ ਲਿਸਟ ਦੇ ਵਿੱਚ ਹੈ ਜ਼ੀਰਾ ਸ਼ਰਾਬ ਫੈਕਟਰੀ। ਬਿਲਕੁਲ ਪ੍ਰਵੀਨ ਜੀ, ਉੱਥੇ ਜਿਵੇਂ ਸਰਕਾਰ ਨੇ ਹੁਣ ਕਮੇਟੀਆਂ ਬਣਾਈਆਂ ਨੇ ਤੇ ਉਹ ਕਮੇਟੀਆਂ ਮਤਲਬ ਰਿਪੋਰਟ ਹਾਸਲ ਕਰਨ ਲਈ ਫਿਰ ਰਹੀਆਂ ਨੇ, ਤੇ ਪਰ ਬੇਭਰੋਸਗੀ ਪ੍ਰਗਟਾ ਦਿੱਤੀ ਹੈ ਉਹਦੇ ਉੱਤੇ ਮੋਰਚੇ ਨੇ। ਮੋਰਚਾ ਕਹਿੰਦਾ ਸਾਨੂੰ ਕਮੇਟੀ ਦੀ ਕਾਰਵਾਈ ਵੀ ਸ਼ੱਕੀ ਲੱਗਦੀ ਹੈ, ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ, ਅਸੀਂ ਉਹਨਾਂ ਤੇ ਭਰੋਸਾ ਨਹੀਂ ਕਰ ਸਕਦੇ। ਤੇ ਦੂਸਰੇ ਪਾਸੇ ਕਮੇਟੀ ਚੋਂ ਵੀ ਇੱਕ ਕਮੇਟੀ ਨੇ ਤਾਂ ਕਹਿਤਾ ਕਿ ਅਸੀਂ ਵਾਪਸ ਚੱਲੇ, ਸਾਨੂੰ ਲੋਕ ਸਹਿਯੋਗ ਨਹੀਂ ਕਰ ਰਹੇ ਜੀ। ਇੱਧਰ ਕੱਲ ਪਤਾ ਲੱਗਿਆ ਕਿ ਮਤਲਬ ਕਿ ਰਾਜੇਵਾਲ ਹੋਰੀ ਆਪਣਾ ਤੰਬੂ ਪੱਕਾ ਗੱਡ ਕੇ ਉੱਥੇ ਬੈਠ ਗਏ ਨਾਲ। ਉਹ ਕਹਿੰਦੇ ਅਸੀਂ ਮੋਰਚੇ ਦੇ ਨਾਲ ਆ ਜੀ, ਕਿ ਇੱਥੇ ਹੀ ਆ। ਹੁਣ ਨਹੀਂ ਮਤਲਬ ਕਿ ਸਰਕਾਰ ਜਦੋਂ ਕਰਨਾ ਹੀ ਨਹੀਂ ਚਾਹੁੰਦੀ ਲੋਕਾਂ ਦੇ ਹਿੱਤ 'ਚ ਗੱਲ, ਸਰਕਾਰ ਲੋਕਾਂ ਦੇ ਪੱਧਰ ਤੇ ਆ ਕੇ ਗੱਲ ਹੀ ਨਹੀਂ ਕਰਨਾ ਚਾਹੁੰਦੀ, ਫਿਰ ਸਾਡਾ ਮੋਰਚਾ ਕਾਇਮ। ਉਹ ਕਹਿੰਦੇ ਅਸੀਂ ਵੀ ਇਹਨਾਂ ਦੇ ਨਾਲ। ਤੇ ਉੱਧਰ ਪਤਾ ਲੱਗਿਆ ਕੱਲ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਬਕਾਇਦਾ ਕਿ ਭਾਈ ਤੇਰੀਆਂ ਕਮੇਟੀਆਂ ਸਹੀ ਨਹੀਂ ਗਈਆਂ, ਸ਼ੱਕੀ ਕਾਰਵਾਈ ਕਰ ਰਹੀਆਂ, ਉਦਯੋਗਪਤੀ ਦੇ ਹੱਕ 'ਚ ਭੁਗਤ ਰਹੀਆਂ। ਪਰ ਆਪਾਂ ਜਿਸ ਹਵਾਲੇ ਨਾਲ ਅੱਜ ਗੱਲ ਕਰਨੀ ਆ ਪ੍ਰਵੀਨ ਜੀ, ਉਹ ਹੈ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਪੰਜਾਬ ਦੀਆਂ ਸ਼ੂਗਰ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਬਾਰੇ ਇੱਕ ਰਿਪੋਰਟ। ਠੀਕ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਸਿਆਸਤਦਾਨ ਨੇ ਜੀ, ਵੱਖੋ-ਵੱਖ ਪਾਰਟੀਆਂ ਦੇ ਸਿਆਸਤਦਾਨੇ ਦੇ ਮੈਂਬਰ ਨੇ, ਤੇ ਉਹ ਮੈਂਬਰ ਵੱਖੋ-ਵੱਖ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਤੇ ਜਿਹੜੀਆਂ ਸਾਡੀਆਂ ਖੰਡ ਮਿੱਲਾਂ ਨੇ ਉਹਨਾਂ ਦਾ ਦੌਰਾ ਕਰਦੇ ਨੇ, ਲੋਕਾਂ ਨੂੰ ਮਿਲਦੇ ਨੇ ਤੇ ਉਹਦੇ ਆਧਾਰ ਤੇ ਰਿਪੋਰਟ ਤਿਆਰ ਕਰਦੇ ਨੇ। ਜਦੋਂ ਕਿ ਆਪਾਂ ਨੂੰ ਪਤਾ ਕਿ ਮਤਲਬ ਕਿ ਜਿਹੜੀਆਂ ਵਾਤਾਵਰਨ ਨੂੰ ਖਰਾਬ ਕਰਨ ਵਾਲਾ ਉਦਯੋਗ ਹੈ, ਇਹਦਾ ਬੀਜ ਵੀ ਸਿਆਸਤਦਾਨਾਂ ਨੇ ਬੀਜਿਆ। ਸਾਨੂੰ ਪਤਾ ਹੈ ਕਿ ਵੱਖੋ-ਵੱਖ ਧਿਰਾਂ ਦੇ ਸਿਆਸਤਦਾਨ ਇਹਨਾਂ ਨਾਲ ਕਿਵੇਂ ਯਾਰੀਆਂ ਪਗਾਉਂਦੇ ਨੇ, ਕਿਵੇਂ ਹਿੱਸਾ ਪੱਤੀਆਂ ਚੱਲਦੀਆਂ ਨੇ, ਸਾਰਾ ਕੁਝ ਆਪਣੇ ਮੂਹਰੇ ਸਾਫ਼ ਹੈ। ਪਰ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਵੀ ਨਹੀਂ ਹੁੰਦਾ। ਸੋ ਇਸ ਲਈ ਜੇਕਰ ਸਰਕਾਰ ਨੂੰ ਲੋਕਾਂ ਤੇ ਭਰੋਸਾ ਨਹੀਂ, ਜੇਕਰ ਸਰਕਾਰ ਨੂੰ ਲੱਗਦਾ ਕਿ ਪਿੰਡਾਂ ਦੇ ਲੋਕ ਰਾਜਨੀਤੀ ਕਰ ਰਹੇ ਨੇ, ਤਾਂ ਭਾਈ ਜਿਹੜੀ ਆ ਰਿਪੋਰਟ ਹੈ, ਆ ਰਿਪੋਰਟ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਕਿ ਆ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ ਹੈ, ਜਿਹੜੀ ਅੱਜ ਤੋਂ ਮਤਲਬ ਕਿ ਕਿੰਨੇ ਸਾਲ ਪਹਿਲਾਂ 2010 ਦੇ ਵਿੱਚ, ਕਰੀਬ 12 ਸਾਲ ਪਹਿਲਾਂ, 23 ਚੜ ਗਿਆ, ਹੁਣ ਤਾਂ 13 ਸਾਲ ਵੀ ਤੁਸੀਂ ਕਹਿ ਲਓ, 13 ਸਾਲ ਦਾ ਵਕਫਾ ਲੰਘ ਗਿਆ। ਸੋ ਇਸ ਲਈ 12-13 ਸਾਲ ਪਹਿਲਾਂ 2010 ਅਕਤੂਬਰ ਮਹੀਨੇ 'ਚ ਪੇਸ਼ ਕੀਤੀ ਗਈ ਇਹ ਰਿਪੋਰਟ ਉਸ ਸਮੇਂ ਵੀ ਦਮ ਭਰਦੀ ਸੀ ਕਿ ਭਾਈ ਸ਼ਰਾਬ ਦੀ ਫੈਕਟਰੀ ਡਿਫਾਲਟਰ ਹੈ, ਸ਼ਰਾਬ ਦੀ ਫੈਕਟਰੀ ਪਾਣੀ ਸਿੱਧਾ ਮਤਲਬ ਕਿ ਟ੍ਰੀਟਮੈਂਟ ਪਲਾਂਟ ਦੀ ਬਜਾਏ ਧਰਤੀ 'ਚ ਸਿੱਟਦੀ ਆ। ਸ਼ਰਾਬ ਦੀ ਫੈਕਟਰੀ ਕਾਰਨ ਇਲਾਕੇ 'ਚ ਪਸ਼ੂਆਂ ਨੂੰ, ਜੰਤੂਆਂ ਨੂੰ, ਫਸਲਾਂ ਨੂੰ ਖਤਰਾ ਖੜਾ। ਸੋ ਇਹ ਰਿਪੋਰਟ ਕਹਿੰਦੀ ਹੈ। ਮੈਂ ਜੇਕਰ ਇਸ ਰਿਪੋਰਟ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਮੈਂ ਬੇਨਤੀ ਕਰੂੰ ਦਰਸ਼ਕਾਂ ਨੂੰ ਜਰਾ ਗੌਰ ਨਾਲ ਸੁਣਿਓ, ਚਾਹੇ 2 ਵਾਰ ਸੁਣਨਾ ਪੈ ਜਾਵੇ, ਦੁਬਾਰਾ ਪਿੱਛੇ ਕਰਕੇ ਚਾਹੇ ਸੁਣ ਲਿਓ। ਠੀਕ ਹੈ। ਮਿਤੀ 1/10/2010 ਨੂੰ, ਮਿਤੀ 1 ਅਕਤੂਬਰ 2010 ਨੂੰ ਸਦਨ ਵਿੱਚ ਪੇਸ਼ ਕੀਤੀ ਗਈ ਪੰਜਾਬ ਵਿਧਾਨ ਸਭਾ ਰਾਜ ਵਿੱਚ ਖੰਡ ਮਿੱਲਾਂ ਤੇ ਡਿਸਟਿਲਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ
ਗਠਿਤ ਸਦਨ ਦੀ ਕਮੇਟੀ ਦੀ ਰਿਪੋਰਟ ਜੀ 13ਵੀਂ ਪੰਜਾਬ ਵਿਧਾਨ ਸਭਾ 2010-11। ਲਓ ਜੀ, ਇਹਦੇ ਵਿੱਚ ਆ ਕਮੇਟੀ ਦੀ ਬਣਤਰ ਜੀ ਜੀ ਸਦਨ ਦੁਆਰਾ 21/12/2007 ਨੂੰ ਦਿੱਤੇ ਗਏ ਅਧਿਕਾਰਾਂ ਅਨੁਸਾਰ ਮਾਨਯੋਗ ਸਪੀਕਰ ਸਾਹਿਬ ਦੁਆਰਾ ਪੱਤਰ ਨੰਬਰ 20 LA 2008/4090 ਮਿਤੀ 27/2/2008 ਰਾਹੀਂ ਰਾਜ ਵਿੱਚ ਖੰਡ ਮਿਲਾਂ ਤੇ ਡਿਸਟਿਲਰੀ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਹੇਠ ਅਨੁਸਾਰ ਸਦਨ ਦੀ ਕਮੇਟੀ ਬਣਾਈ ਗਈ। 11 ਮੈਂਬਰੀ ਕਮੇਟੀ ਦਾ ਗਠਨ ਹੁੰਦਾ ਹੈ। 2007 ਦੇ ਵਿੱਚ ਇੱਕ ਮਾਮਲਾ ਇੱਕ MLA ਵੱਲੋਂ ਧਿਆਨ 'ਚ ਲਿਆਂਦਾ ਜਾਂਦਾ ਹੈ। ਉਸ ਮਸਲੇ ਨੂੰ ਆਧਾਰ ਬਣਾ ਕੇ ਪੂਰੇ ਪੰਜਾਬ ਦੀਆਂ ਖੰਡ ਮਿਲਾਂ ਤੇ ਸ਼ਰਾਬ ਫੈਕਟਰੀਆਂ ਦੀ ਜਾਂਚ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 11 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਪ੍ਰਵੀਨ ਜੀ, 11 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੁਖੀ ਬਣਾਏ ਜਾਂਦੇ ਨੇ ਇਸ ਕਮੇਟੀ ਦੇ, ਸਰਦਾਰ ਜਗਦੀਪ ਸਿੰਘ ਨਕਈ, ਠੀਕ ਹੈ, ਸਰਦਾਰ ਅਮਰਜੀਤ ਸਿੰਘ ਸ਼ਾਹੀ ਮੈਂਬਰ ਜੀ, ਅਨਿਲ ਜੋਸ਼ੀ ਮੈਂਬਰ, ਅਵਤਾਰ ਸਿੰਘ ਬਰਾੜ ਮੈਂਬਰ ਜੀ, ਕੈਪਟਨ ਬਲਬੀਰ ਸਿੰਘ ਬਾਠ ਮੈਂਬਰ, ਡਾਕਟਰ ਦਲਬੀਰ ਸਿੰਘ ਬੇਰਕਾ ਮੈਂਬਰ, ਹਰਮੀਤ ਸਿੰਘ ਸੰਧੂ ਮੈਂਬਰ, ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦਾ ਆਪਣਾ ਵੀ ਇਸ ਕਾਰੋਬਾਰ ਨਾਲ ਖਾਸਾ ਨੇੜਤਾ ਸੰਬੰਧ ਹੈ, ਉਹ ਵੀ ਮੈਂਬਰ ਨੇ। ਕੇਵਲ ਸਿੰਘ ਢਿੱਲੋਂ ਮੈਂਬਰ। ਮਤਲਬ ਇਹ ਧਿਰਾਂ ਕਿੰਨੀਆਂ ਇਹਨਾਂ 'ਚ ਬਚਾਉਣ ਵਾਲੀਆਂ ਵੀ ਹੋਣੀਆਂ ਨੇ ਫੈਕਟਰੀਆਂ ਨੂੰ, ਤੇ ਉਹਦੇ ਬਾਵਜੂਦ ਵੀ ਰਿਪੋਰਟ ਮਤਲਬ ਕਿੰਨਾ ਕੁ ਸੱਚ ਬੋਲ ਗਈ ਜੀ। ਕੇਵਲ ਸਿੰਘ ਢਿੱਲੋਂ ਮੈਂਬਰ, ਕੁਲਦੀਪ ਸਿੰਘ ਭੱਠਲ ਮੈਂਬਰ, ਪ੍ਰਤਾਪ ਸਿੰਘ ਬਾਜਵਾ ਮੈਂਬਰ, ਬਿਰਸਾ ਸਿੰਘ ਬਲਟੋਹਾ ਮੈਂਬਰ। ਤੇ ਇਹ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਹੈ। ਤੇ ਇਹ ਕਮੇਟੀ ਜੀ ਦੀ ਭੂਮਿਕਾ ਤੇ ਕਾਰਜਵਿਧੀ, ਇਸ ਕਮੇਟੀ ਦੀ ਜਿਹੜੀ ਭੂਮਿਕਾ ਹੈ, ਮੈਂ ਉਹਦਾ ਇੱਕ ਪੈਰਾ ਪੜ੍ਹਦਾ। ਮਿਤੀ 20/12/2007 ਨੂੰ ਸਰਦਾਰ ਹਰਮੀਤ ਸਿੰਘ ਸੰਧੂ MLA ਵੱਲੋਂ ਦਿੱਤੇ ਗਏ ਧਿਆਨ ਦਬਾਊ ਮਤੇ ਨੰਬਰ 4, ਜਿਹੜਾ ਕਿ ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਵਿੱਚ ਸ਼ਰਾਬ ਦੀ ਫੈਕਟਰੀ ਤੋਂ ਨਿਕਲਦੀਆਂ ਜ਼ਹਿਰੀਲੀ ਗੈਸਾਂ ਦੇ ਸੰਬੰਧ ਵਿੱਚ ਸੀ। ਮਾਨਯੋਗ ਸਪੀਕਰ ਨੇ ਸਦਨ ਦੀ ਸਹਿਮਤੀ ਨਾਲ ਸਾਰੇ ਪੰਜਾਬ ਵਿੱਚ ਖੰਡ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ 27/2/2008 ਨੂੰ ਇਸ ਕਮੇਟੀ ਨੂੰ ਨਾਮਜ਼ਦ ਕੀਤਾ। 2007 ਦੇ 12ਵੇਂ ਮਹੀਨੇ ਦੇ ਵਿੱਚ MLA ਹਰਮੀਤ ਸੰਧੂ ਵੱਲੋਂ ਤਰਨਤਾਰਨ ਦੇ ਜਿਹੜੀ ਲੋਕਾ ਪਿੰਡ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਉਹਦੇ ਪ੍ਰਦੂਸ਼ਣ ਦੇ ਹਵਾਲੇ ਨਾਲ ਇੱਕ ਮੁੱਦਾ ਲਿਆਂਦਾ ਗਿਆ, ਕੋਈ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਜੀ, ਉਹਦੇ ਨਾਲ ਬਿਮਾਰੀਆਂ ਫੈਲਦੀਆਂ। ਇਹਨੂੰ ਆਧਾਰ ਬਣਾ ਕੇ ਕਮੇਟੀ ਬਣੀ ਕਿ ਭਾਈ ਪੂਰੇ ਪੰਜਾਬ ਦੀਆਂ ਖੰਡ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਦੀ ਕਰੋ ਜਾਂਚ, ਕਰੋ ਪੜਤਾਲ, ਲੋਕਾਂ ਦੀ ਗੱਲ ਵੀ ਸੁਣੋ, ਫੈਕਟਰੀਆਂ ਦੀ ਵੀ ਸੁਣੋ, ਉੱਥੇ ਕੰਮ ਕਰਦੇ ਲੋਕਾਂ ਦੀ ਵੀ ਸੁਣੋ, ਮੌਕੇ ਦੀ ਜਾਂਚ ਪੜਤਾਲ ਵੀ ਕਰੋ ਤੇ ਫਿਰ ਰਿਪੋਰਟ ਦਿਓ। 2008 ਚ ਕਮੇਟੀ ਬਣਦੀ ਹੈ, ਫਰਵਰੀ 2008 ਦੀ 27 ਫਰਵਰੀ ਨੂੰ, ਤੇ ਇਹ ਕਮੇਟੀ 35 ਬੈਠਕਾਂ ਕਰਦੀ ਹੈ ਜੀ। 35 ਬੈਠਕਾਂ ਤੋਂ ਬਾਅਦ ਇਹ ਕਮੇਟੀ 21/9/2010 ਨੂੰ ਆਪਣੀ ਆਖਰੀ ਬੈਠਕ ਦੇ ਵਿੱਚ ਇਹ ਸਾਰੀ ਰਿਪੋਰਟ ਨੂੰ ਅੰਤਮ ਰੂਪ ਦਿੰਦੀ ਹੈ। ਠੀਕ ਹੈ। ਤੇ ਫਿਰ ਇਹ ਰਿਪੋਰਟ ਸਦਨ ਚ ਪੇਸ਼ ਕਰ ਦਿੱਤੀ ਜਾਂਦੀ। ਜਗਦੀਪ ਸਿੰਘ ਨਕਈ 29 ਸਤੰਬਰ 2010 ਨੂੰ ਇਹ ਰਿਪੋਰਟ ਜਮ੍ਹਾਂ ਕਰਾਉਂਦੇ ਨੇ ਜੀ ਜੀ। ਤੇ ਇਹ ਫਿਰ 1/10/2010 ਨੂੰ ਸਦਨ ਚ ਪੇਸ਼ ਕਰ ਦਿੱਤੀ ਜਾਂਦੀ ਹੈ। ਠੀਕ ਹੈ। ਮਾਨਯੋਗ ਸਪੀਕਰ ਨੇ ਮਿਤੀ 7/2008 ਨੂੰ ਇਹ ਰਿਪੋਰਟ ਕੀ ਕਹਿੰਦੀ ਹੈ ਜੀ? ਰਿਪੋਰਟ ਦਾ ਇੱਕ ਹਿੱਸਾ ਹੈ। 11 ਮੈਂਬਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਸੀ, ਜਿਹਦੇ ਵਿੱਚ ਇਹ ਮੈਂਬਰ ਨੇ, ਤੇ ਇਸ ਕਮੇਟੀ ਨੇ ਸਾਰਾ ਕੁਝ ਮਤਲਬ ਕਿ ਸਾਰੀਆਂ ਸ਼ਰਾਬ ਮਿੱਲਾਂ, ਸਾਰੀਆਂ ਫੈਕਟਰੀਆਂ, ਉਹਨਾਂ ਦਾ ਦੌਰਾ ਕੀਤਾ। ਤੇ ਇਹ ਰਿਪੋਰਟ ਕਹਿੰਦੇ ਜੀ ਕਿ ਕਮੇਟੀ, ਮਾਨਯੋਗ ਸਪੀਕਰ ਨੇ ਜਿਹੜੀ ਨਾਮਜ਼ਦ ਕਮੇਟੀ ਬਣਾਈ, ਉਹਦੇ ਵਿੱਚ ਆਹ ਮੈਂਬਰ ਸੀਗੇ, ਤੇ ਇਸ ਕਮੇਟੀ ਨੇ ਸਮੇਂ-ਸਮੇਂ ਸਿਫਾਰਸ਼ਾਂ ਕਰਕੇ ਰਿਪੋਰਟ ਪੇਸ਼ ਕਰਕੇ 10ਵੇਂ ਸਮਾਗਮ ਤੱਕ ਵਧਵਾ ਦਿੱਤਾ। ਤੇ ਫਿਰ ਜੀ ਆ ਲਓ, ਇਹਦੇ ਵਿੱਚ 7 ਨੰਬਰ ਪੰਨਾ ਆ ਜੀ, ਆ ਰਿਪੋਰਟ ਦਾ ਇੱਕ ਹਿੱਸਾ ਹੈ ਜੀ ਜੀ। ਆ ਦੇਖੋ, ਇਹ ਕਹਿੰਦੇ ਜੀ ਮੈਸ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਠੀਕ ਹੈ। ਇਹ ਸ਼ਰਾਬ ਫੈਕਟਰੀ ਦੇ ਹਵਾਲੇ ਨਾਲ ਹੁਣ ਕਹਿੰਦੇ ਕੀ ਹੈ ਜੀ ਇਹਦੇ ਵਿੱਚ? ਕਹਿੰਦੇ ਜੀ ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦੀ ਪਾਲਣਾ ਨਹੀਂ ਕਰ ਰਹੀ। ਜਿਹੜੀ ਇਹ ਸ਼ਰਾਬ ਫੈਕਟਰੀ ਹੈ, ਜੀਰਾ ਸ਼ਰਾਬ ਫੈਕਟਰੀ, ਉਹਦੇ ਲਈ ਇਹ ਕਮੇਟੀ ਲਿਖਦੀ ਆ, ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦਾ ਪਾਲਣ ਨਹੀਂ ਕਰ ਰਹੀ ਅਤੇ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਚੱਲ ਰਹੀ ਹੈ। ਕਿੰਨੀਆਂ ਮਨਜ਼ੂਰੀਆਂ ਹੀ ਨਹੀਂ ਲਈਆਂ ਵੀ, ਕਹਿੰਦੇ। ਇਹ 2010 ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਜੀ ਜੀ ਜੀ, ਬਿਲਕੁਲ। ਅੱਗੇ ਲਿਖਿਆ, ਇਕਾਈ ਮਨਜ਼ੂਰੀਆਂ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ। ਠੀਕ ਹੈ। ਜਿਹੜੀਆਂ ਮਨਜ਼ੂਰੀਆਂ ਲਈਆਂ ਉਹਦੀਆਂ ਵੀ ਸ਼ਰਤਾਂ ਦੀ ਪਾਲਣਾ ਨਹੀਂ ਕਰਦੀ। ਹੋਰ ਪਹਿਲੂ ਲਓ ਜੀ, ਇਹ ਜੀਰਾ ਸ਼ਰਾਬ ਫੈਕਟਰੀ ਦੀ ਇਕਾਈ ਮਿਤੀ 29/1/2008 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ। ਜਿਹੜੀ ਇਹ ਕਮੇਟੀ ਬਣਾਈ ਗਈ,
ਉਹਨੇ 29/1/2008 ਨੂੰ ਚੈਕਿੰਗ ਕੀਤੀ ਅਤੇ ਦੇਖਿਆ ਗਿਆ ਕਿ ਇਸ ਵੱਲੋਂ ਪਾਣੀ ਸੋਧਕ ਜੰਤਰ ਦੇ ਕੁਝ ਹਿੱਸੇ ਹੀ ਬਣਾਏ ਗਏ ਹਨ। ਪਾਣੀ ਨੂੰ ਸ਼ੁੱਧ ਕਰਨ ਲਈ ਜਿਹੜਾ ਟ੍ਰੀਟਮੈਂਟ ਸਿਸਟਮ ਹੈ ਉਹਦੇ ਕੁਝ ਕੁ ਜੰਤਰੇ ਬਣਾਏ ਨੇ, ਪੂਰਾ ਉਹਨੂੰ ਚਲਾਇਆ ਨਹੀਂ, ਡਰਾਮਾ ਬਣਾ ਕੇ ਰੱਖਿਆ ਹੋਇਆ। ਮਤਲਬ ਇੱਕ ਜਿਵੇਂ ਸਕੂਲਾਂ 'ਚ ਮਾਡਲ ਨਹੀਂ ਬਣਾ ਲੈਂਦੇ ਨਿਆਣੇ, ਹਾਂਜੀ ਹਾਂਜੀ ਕਿ ਹਾਂ ਮਾਡਲ ਹੈਗਾ ਜੀ ਸਾਡੇ ਕੋਲ, ਹੈ ਨਾ। ਜੰਤਰ ਦੇ ਕੁਝ ਹਿੱਸੇ ਹੀ ਬਣਾਏ ਗਏ ਹਨ ਅਤੇ ਇਸ ਵੱਲੋਂ ਦਿੱਤੀ ਗਈ ਦੁਬਾਰਾ ਪ੍ਰਪੋਜ਼ਲ ਮੁਤਾਬਕ ਇਹ ਪੂਰਾ ਨਹੀਂ ਹੈ। ਜੀ ਜੀ ਜੀ। ਇਸ ਲਈ ਚੇਅਰਮੈਨ ਵੱਲੋਂ ਮਨਜ਼ੂਰੀ ਮਨਾ ਕਰਨ ਲਈ 8/5/2008 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ, ਪਰ ਇਕਾਈ ਵੱਲੋਂ ਕੋਈ ਨਹੀਂ ਆਇਆ। ਦੁਬਾਰਾ ਨਿੱਜੀ ਸੁਣਵਾਈ ਦੇਣ ਲਈ ਫਾਈਲ ਭੇਜੀ ਗਈ, ਜੋ ਕਿ ਜਲਦੀ ਹੀ ਦਿੱਤੀ ਜਾ ਰਹੀ ਹੈ। ਇਕਾਈ ਦੀ ਮਿਤੀ 29/1/8 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਵਿਜ਼ਿਟ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਕਾਈ ਮਨਜ਼ੂਰੀ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ ਜੀ। ਇਸ ਲਈ ਚੇਅਰਮੈਨ ਵੱਲੋਂ ਮਨਜ਼ੂਰੀ ਮਨਾ ਕਰਨ ਲਈ 8/5/2008 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ, ਪਰ ਇਕਾਈ ਵੱਲੋਂ ਕੋਈ ਨਹੀਂ ਆਇਆ ਜੀ। ਦੁਬਾਰਾ ਨਿੱਜੀ ਸੁਣਵਾਈ ਦੇਣ ਲਈ ਫਾਈਲ ਭੇਜੀ ਗਈ, ਜੋ ਕਿ ਜਲਦੀ ਹੀ ਦਿੱਤੀ ਜਾ ਰਹੀ ਹੈ। ਠੀਕ ਹੈ। ਤੇ ਇਹ ਤੇ ਬਾਅਦ ਆ ਜਾਓ ਜੀ ਹੁਣ ਰਿਪੋਰਟ ਤੇ ਜੀ 27 ਨੰਬਰ ਪੰਨੇ ਤੇ ਇਸ ਕੱਲੀ ਫੈਕਟਰੀ, ਹੁਣ ਮਤਲਬ ਅਲੱਗ-ਅਲੱਗ ਨੇ ਸਾਰੀਆਂ ਦੀਆਂ। ਹਾਂਜੀ ਮਿਲ ਦਾ ਕੀ ਹੈ, ਕਿੱਥੇ ਵਾਲੀ ਦਾ ਕੀ ਹੈ, ਅੰਮ੍ਰਿਤਸਰ ਵਾਲੀ ਦਾ ਕੀ ਹੈ, ਤਰਨਤਾਰਨ ਵਾਲੀ ਦਾ ਕੀ ਹੈ, ਪਟਿਆਲੇ ਦਾ ਕੀ ਹੈ। ਸੋ ਆਪਾਂ ਜੀਰੇ ਵਾਲੀ ਦਾ ਹੀ ਪੜ੍ਹਦੇ ਆ ਜੀ, ਆਪਾਂ ਮੈਲਬਰੋਜ਼ ਦਾ ਹੀ ਪੜ੍ਹਦੇ ਆ। ਹਾਂ, ਆਪਾਂ ਜੀਰੇ ਦੇ ਹਵਾਲੇ ਨਾਲ। ਹਾਂਜੀ 10 ਨੰਬਰ ਤੇ ਪੰਨਾ ਨੰਬਰ 27 ਦੇ ਉੱਤੇ 10ਵਾਂ ਪੁਆਇੰਟ ਹੈ ਜੀ ਇਹਦਾ ਰਿਪੋਰਟ ਦਾ। ਉਹਦੇ ਵਿੱਚ ਇਹ ਕਹਿੰਦੇ ਮੈਸ ਮਾਲਬੋਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਕਮੇਟੀ ਨੇ ਜਿਹੜੀ ਇਹ ਕਮੇਟੀ ਬਣਾਈ 11 ਮੈਂਬਰੀ ਕਮੇਟੀ ਨੇ ਮਿਤੀ 3 ਫਰਵਰੀ 2010 ਨੂੰ ਮੈਸ ਮਾਲਬੋਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦਾ ਮੌਕੇ ਦਾ ਅਧਿਐਨ ਕੀਤਾ। ਮੌਕਾ ਜਾ ਕੇ ਦੇਖਿਆ। ਕਮੇਟੀ ਨੂੰ ਸ਼੍ਰੀ ਅਰਵਿੰਦ ਤੋਮਰ DGM ਨੇ ਦੱਸਿਆ ਕਿ ਡਿਸਟਿਲਰੀ ਗ੍ਰੇਨ ਬੇਸਡ ਹੈ ਤੇ ਇਸ ਦੀਆਂ 50 ਕਿਲੋਲੀਟਰ ਪ੍ਰਤੀ ਦਿਨ ਦੀ ਕਪੈਸਿਟੀ ਹੈ, ਤੇ ਉਹਨੇ ਕਿਹਾ ਕਿ ਕਮੇਟੀ ਕੋਈ ਅਣਗਹਿਲੀ ਨਹੀਂ ਕਰਦੀ। ਜੀ ਜੀ। ਹੁਣ ਇਹ ਉਹਨਾਂ ਦੀ ਅਧਿਕਾਰੀ ਨੇ ਕਿਹਾ। ਹਾਂਜੀ। ਪਰ ਮਤਲਬ ਕਿ ਸਾਡੀ ਜਿਹੜੀ ਫੈਕਟਰੀ ਹੈ ਕਹਿੰਦੇ ਕਿ ਇਕਾਈ ਕੋਈ ਉਹ ਨਹੀਂ ਕਰਦੀ, ਹੈ ਨਾ। ਪਰ ਹੁਣ ਕਮੇਟੀ ਨੇ ਕੀ ਦੇਖਿਆ? ਹਾਂਜੀ, ਕਮੇਟੀ ਨੇ ਜਿਹੜੀ 11 ਮੈਂਬਰੀ ਕਮੇਟੀ ਗਈ ਪੰਜਾਬ ਵਿਧਾਨ ਸਭਾ ਦੀ। ਹਾਂਜੀ। ਕਮੇਟੀ ਨੇ ਦੇਖਿਆ ਕਿ ਡਿਸਟਿਲਰੀ ਵਿੱਚ ਲੱਗਿਆ ਹੋਇਆ RO ਸਿਸਟਮ ਦਾ ਖਰਾਬ ਪਾਣੀ, ਠੀਕ ਹੈ, ਫਾਈਨਲ ਟ੍ਰੀਟਡ ਪਾਣੀ ਵਿੱਚ ਨਹੀਂ ਪਾਇਆ ਜਾ ਰਿਹਾ ਸੀ। ਮਤਲਬ ਟ੍ਰੀਟ ਕਰਨ ਵਾਲਾ ਸਿਸਟਮ ਦੇ ਵਿੱਚ ਪਾਣੀ ਟ੍ਰੀਟ ਨਹੀਂ ਕੀਤਾ ਜਾ ਰਿਹਾ। ਜੀ ਜੀ। ਇਸ ਲਈ ਕਮੇਟੀ ਨੇ ਹਦਾਇਤ ਕੀਤੀ ਕਿ ਪਾਣੀ ਫਾਈਨਲ ਟ੍ਰੀਟਡ ਪਾਣੀ ਵਿੱਚ ਹੀ ਪਾਇਆ ਜਾਵੇ। ਉੱਥੇ ਲੱਗੀਆਂ ਹੋਈਆਂ ਫਲੈਕਸੀਬਲ ਪਾਈਪਾਂ ਦੀ ਜਗ੍ਹਾ ਦੂਸਰੀਆਂ ਪਾਈਪਾਂ ਪਾਈਆਂ ਜਾਣ। ਪਾਈਪਾਂ ਫਲੈਕਸੀਬਲ ਨੇ, ਮਤਲਬ ਜਿਹੜੀਆਂ ਕਦੇ ਖੋਲ ਲਓ ਕਦੇ ਲਾ ਲਓ ਜੀ, ਪਰਮਾਨੈਂਟ ਸਿਸਟਮ ਨਹੀਂ ਬਣਾਇਆ। ਕਮੇਟੀ ਨੇ ਇਹ ਵੀ ਦੇਖਿਆ ਕਿ ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ, ਮਤਲਬ ਜਦੋਂ ਸ਼ਰਾਬ ਬਣ ਗਈ, ਤਿਆਰ ਹੋ ਗਈ, ਬੋਤਲਾਂ 'ਚ ਪੈਣੀ ਹੈ ਜੀ, ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਟਾਂ ਵਿੱਚ ਨਹੀਂ ਲਿਜਾਇਆ ਜਾ ਰਿਹਾ ਸੀ ਅਤੇ ਜ਼ਮੀਨ ਵਿੱਚ ਹੀ ਛੱਡਿਆ ਜਾ ਰਿਹਾ ਸੀ। 2000 ਕਮੇਟੀ ਨੇ ਗੰਭੀਰ ਨੋਟਿਸ ਲਿਆ ਤੇ ਅੱਜ ਵੀ ਮਸਲਾ ਇਹੀ ਖੜਾ ਹੈ। ਹਾਂਜੀ, ਕਿ ਉਹ ਪਾਣੀ ਧਰਤੀ ਹੇਠ ਗਰਕਦੇ ਨੇ, ਧਰਤੀ ਹੇਠ ਸਿੱਟ ਰਹੇ ਨੇ। ਤੇ ਪ੍ਰਵੀਨ ਜੀ ਕਦੋਂ ਹੈ ਇਹ ਰਿਪੋਰਟ? 2010 ਦੇ ਵਿੱਚ, ਤੇ 2010 ਤੋਂ 22 ਤੱਕ ਆਉਂਦਿਆਂ 12-13 ਸਾਲਾਂ ਤੋਂ ਇਹ ਬਰਕਰਾਰ ਹੈ। ਉਸੇ ਤਰ੍ਹਾਂ ਪਾਣੀ ਧਰਤੀ ਜਾ ਰਿਹਾ, ਤਾਂ ਜ਼ਹਿਰ ਨਹੀਂ ਨਿਕਲੂਗਾ ਲੋਕਾਂ ਦੇ ਪਾਣੀ ਚੋਂ, ਹੋਰ ਕੀ ਨਿਕਲੂਗਾ ਲੋਕਾਂ ਦੀ? ਜੇ ਮੋਟਰਾਂ ਚੋਂ, ਟੂਟੀਆਂ ਚੋਂ, ਪੀਣ ਵਾਲੇ ਪਾਣੀ ਚੋਂ। ਕੱਲ ਲਾਈਵ ਦਿਖਾਇਆ ਬੰਦਿਆਂ ਨੇ ਕਿ ਮੋਟਰ ਤੋਂ ਬਾਲਟੀ ਭਰੀ, ਪਸ਼ੂਆਂ ਮੂਹਰੇ ਰੱਖੀ, ਪਸ਼ੂਆਂ ਨੇ ਮੂੰਹ ਫੇਰ ਲਿਆ ਜੀ, ਜਾਨਵਰ ਨੇ ਉਹ ਪਾਣੀ ਨਹੀਂ ਪੀਤਾ, ਉਹਨੂੰ ਸਮਝਿਆ ਕਿ ਜ਼ਹਿਰ ਹੈ। ਬਿਲਕੁਲ। ਇੱਥੇ ਅਧਿਕਾਰੀ ਅਫਸਰ ਕਹਿੰਦੇ ਨੇ ਜੀ ਪਾਣੀ ਠੀਕ ਹੈ। ਤੇ ਇਹ ਕਮੇਟੀ ਨੇ ਦੇਖਿਆ ਕਿ ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਟਾਂ ਵਿੱਚ ਨਹੀਂ ਲਿਜਾ ਰਿਹਾ ਸੀ ਅਤੇ ਇਹ ਜ਼ਮੀਨ ਵਿੱਚ ਹੀ ਛੱਡਿਆ ਜਾ ਰਿਹਾ ਸੀ। ਇਸ ਦਾ ਕਮੇਟੀ ਨੇ ਗੰਭੀਰ ਨੋਟਿਸ ਲਿਆ। ਜੀ ਜੀ। ਕਮੇਟੀ ਨੇ ਡਿਸਟਿਲਰੀ ਦਾ ਅਧਿਐਨ ਕਰਨ ਤੋਂ ਬਾਅਦ ਇਲਾਕੇ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ। 2010 ਚ ਉਹਨਾਂ ਲੋਕਾਂ ਨਾਲ ਗੱਲ ਕੀਤੀ, ਔਰ ਇਹ ਉਹ ਲੋਕ ਨੇ ਪ੍ਰਵੀਨ ਜੀ, ਚੁਣੇ ਹੋਏ ਨੁਮਾਇੰਦੇ, ਜਿਨ੍ਹਾਂ ਤੇ ਭਰੋਸਾ ਨਹੀਂ, ਪਰ ਉਹ ਵੀ ਕੁਝ ਸੱਚ ਬੋਲਣ ਲਈ, ਕੁਝ ਲਿਖਣ ਲਈ ਮਜਬੂਰ ਹੋਏ ਹਨ। ਤਾਂ ਸਥਿਤੀ ਇਹ ਤੋਂ ਵੀ ਕਿੰਨੀ ਭਿਆਨਕ ਹੋਏਗੀ। ਜੀ ਜੀ। ਕਮੇਟੀ ਨੇ ਡਿਸਟਿਲਰੀ ਦਾ ਅਧਿਐਨ ਕਰਨ ਤੋਂ ਬਾਅਦ ਇਲਾਕੇ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਇਲਾਕੇ ਦੇ ਵਾਸੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਿਸਟਿਲਰੀ ਇਹ ਸ਼ਰਾਬ ਦੀ ਫੈਕਟਰੀ ਲੱਗਣ ਦੇ ਨਾਲ ਮੱਖੀਆਂ ਦੀ ਤਾਦਾਦ ਵੱਧ ਗਈ ਹੈ। ਠੀਕ ਹੈ। ਜਦੋਂ ਕਦੀ ਡਿਸਟਿਲਰੀ ਵੱਲੋਂ ਹਵਾ ਆਉਂਦੀ ਹੈ ਤਾਂ ਬਦਬੂ ਮਹਿਸੂਸ ਹੁੰਦੀ ਹੈ ਜੀ।
ਡਿਸਟਿਲਰੀ ਲੱਗਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਨੌਕਰੀ ਮਿਲਣ ਦੇ ਨਾਲ ਥੋੜੀ ਰਾਹਤ ਮਹਿਸੂਸ ਹੋਈ। ਆਪਾਂ ਇਹਦਾ ਪਹਿਲੂ ਤੋਂ ਕਿੰਨੀ ਵਾਰ ਜ਼ਿਕਰ ਕੀਤਾ। ਇਹ ਉੱਥੇ ਦੇ ਲੋਕਾਂ ਨੇ 2010 ਚ ਕਮੇਟੀ ਨੂੰ ਕਿਹਾ ਕਿ ਨੌਕਰੀ ਮਿਲਣ ਦੇ ਨਾਲ ਥੋੜੀ ਰਾਹਤ ਮਹਿਸੂਸ ਹੋਈ, ਪਰ ਇਲਾਕੇ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਦੇ ਪੁੱਛਣ ਤੇ ਉੱਥੋਂ ਦੇ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਸੰਬੰਧੀ ਡਿਸਟਿਲਰੀ ਦੇ ਮਾਲਕਾਂ ਨਾਲ ਗੱਲਬਾਤ ਅਜੇ ਨਹੀਂ ਕੀਤੀ। ਉਸ ਸਮੇਂ ਮਤਲਬ ਲੋਕ ਉੱਥੇ ਤੱਕ ਪਹੁੰਚ ਹੀ ਨਹੀਂ ਕਰ ਰਹੇ ਸੀ। ਜੀ ਜੀ। ਕਮੇਟੀ ਨੇ ਪੰਜਾਬ ਰਾਜ ਵਿੱਚ ਜਿੰਨੀਆਂ ਵੀ ਡਿਸਟਿਲਰੀਆਂ ਹਨ, ਜਿੰਨੀਆਂ ਵੀ ਸ਼ਰਾਬ ਦੀਆਂ ਫੈਕਟਰੀਆਂ ਹਨ, ਉਹਨਾਂ ਦਾ ਜਾ ਕੇ ਮੌਕੇ ਤੇ ਅਧਿਐਨ ਕੀਤਾ ਅਤੇ ਉਹਨਾਂ ਡਿਸਟਿਲਰੀਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮੇਟੀ ਨੇ ਖੁਦ ਇਹ ਮਹਿਸੂਸ ਕੀਤਾ ਕਿ ਜਿੰਨੇ ਵੀ ਪਿੰਡ ਡਿਸਟਿਲਰੀਆਂ ਦੇ ਨਜ਼ਦੀਕ ਪੈਂਦੇ ਹਨ, ਸ਼ਰਾਬ ਫੈਕਟਰੀਆਂ ਦੇ ਨੇੜੇ ਪੈਂਦੇ ਹਨ, ਉਹਨਾਂ ਲੋਕਾਂ ਦੀ ਸਿਹਤ, ਪਸ਼ੂਆਂ ਅਤੇ ਫਸਲਾਂ ਉੱਤੇ ਸ਼ਰਾਬ ਫੈਕਟਰੀਆਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ। ਲੋਕਾਂ ਨੇ ਇੱਥੋਂ ਤੱਕ ਵੀ ਦੱਸਿਆ ਕਿ ਡਿਸਟਿਲਰੀ ਵਾਲੇ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਡਿਸਟਿਲਰੀ ਦਾ ਗੰਦਾ ਪਾਣੀ ਜਾਂ ਹੋਰ ਕੈਮੀਕਲ ਵਗੈਰਾ ਉਹਨਾਂ ਦੇ ਖੇਤਾਂ 'ਚ ਰਾਤਾਂ ਨੂੰ ਆ ਕੇ ਸਿੱਟ ਜਾਂਦੇ ਹਨ। ਉਹ ਅੱਛਾ, ਇਹ 2010 ਦਾ ਮਾਮਲਾ, ਅੱਜ 2023 ਚੜਨ ਜਾ ਰਿਹਾ ਜੀ। ਬਿਲਕੁਲ। ਤੇ ਪ੍ਰਵੀਨ ਜੀ, ਇੰਨੇ ਸਾਲਾਂ 'ਚ ਤੁਸੀਂ ਧਰਤੀ 'ਚ ਜ਼ਹਿਰ ਘੋਲ ਰਹੇ ਹੋ, ਔਰ ਇਹ ਕੱਲੀ ਜੀਰਾ ਫੈਕਟਰੀ ਨਹੀਂ, ਪੰਜਾਬ ਦੀਆਂ ਸਾਰੀਆਂ ਸ਼ਰਾਬ ਫੈਕਟਰੀਆਂ ਦਾ ਇਹ ਹਾਲ ਹੈ ਜੀ। ਇਸ ਤੋਂ ਬਾਅਦ ਆਜੋ ਜੀ, ਕਮੇਟੀ ਦੁਆਰਾ ਪ੍ਰੀਖਣ ਜੀ। ਇਹਦਾ ਇੱਕ ਪੁਆਇੰਟ ਪੜ੍ਹਦਾ ਮੈਂ। ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਡਿਸਟਿਲਰੀਆਂ ਦੁਆਰਾ ਪੈਦਾ ਕੀਤਾ ਗਿਆ ਪ੍ਰਦੂਸ਼ਣ ਜਨ ਜੀਵਨ ਲਈ ਬਹੁਤ ਵੱਡੀ ਚੁਣੌਤੀ ਹੈ। ਠੀਕ ਹੈ। ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਜੀ ਜੀ। ਇਸ ਤਰ੍ਹਾਂ ਦੇ ਵਾਤਾਵਰਣ ਨੂੰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਹੀ ਬਚਾਇਆ ਜਾ ਸਕਦਾ ਹੈ। ਉਹ ਕਹਿੰਦੇ ਕਿ ਕਾਨੂੰਨ ਨੂੰ ਸਖਤ ਬਣਾਉਣ ਦੀ ਲੋੜ ਹੈ। ਕਮੇਟੀ ਵੀ ਮੰਨਦੀ ਹੈ, ਜਿਹੜੇ ਕਾਨੂੰਨ ਘਾੜੇ ਨੇ ਉਹ ਮੰਨਦੇ ਨੇ। 13 ਸਾਲ ਪਹਿਲਾਂ ਇਸ ਗੱਲ ਦੀ ਲੋੜ ਸੀ। ਹਾਂ, 13 ਸਾਲ ਮਤਲਬ ਉਹ ਤੋਂ ਵੀ ਪਹਿਲਾਂ ਹਾਲਤ ਬਣ ਗਈ ਉਹਨੇ, ਤਾਂ ਇੱਕ ਕਮੇਟੀ ਆਈ ਨਾ। ਹਾਂ, ਕਮੇਟੀ ਆਈ, ਬਿਲਕੁਲ ਸਹੀ ਹੈ ਜੀ ਜੀ। ਤੇ 13 ਸਾਲਾਂ ਤੋਂ ਸਾਡਾ ਸਦਨ, ਸਾਡੇ ਐਮਐਲਏ, ਸਾਡੀਆਂ ਸਰਕਾਰਾਂ, ਸਾਡਾ ਸਿਸਟਮ ਸੁੱਤਾ ਰਿਹਾ। ਤੇ ਜਦੋਂ ਹੁਣ ਲੋਕ ਜਾਗੇ ਤਾਂ ਸਰਕਾਰ ਡੰਡੇ ਨਾਲ ਉਹਨਾਂ ਨੂੰ ਸਮਾਉਣਾ ਚਾਹੁੰਦੀ ਆ ਕਿ ਨਾ ਤੁਸੀਂ ਬੋਲੋ ਨਾ, ਅਸੀਂ ਬਾਦਲਾਂ ਵਾਂਗ, ਅਸੀਂ ਕੈਪਟਨਾਂ ਵਾਂਗ, ਅਸੀਂ ਪੁਰਾਣੇ ਐਮਐਲਏ ਵਾਂਗ, ਪੁਰਾਣੀਆਂ ਸਰਕਾਰਾਂ ਵਾਂਗ ਵਿਕ ਗਏ ਆ ਨਾ ਸ਼ਰਾਬ ਦੀਆਂ ਫੈਕਟਰੀਆਂ ਕੋਲ। ਹਾਂ, ਅਮਨੋ ਰੋੜੇ ਵਰਗੇ ਇਹ ਸੁਨੇਹਾ ਦੇ ਰਹੀ ਆਮ ਆਦਮੀ ਪਾਰਟੀ ਸਰਕਾਰ। ਜੀ ਜੀ। ਲਓ, ਕਮੇਟੀ ਦਾ ਪ੍ਰੀਖਣ। ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਡਿਸਟਿਲਰੀਆਂ ਦੁਆਰਾ ਪੈਦਾ ਕੀਤਾ ਗਿਆ ਪ੍ਰਦੂਸ਼ਣ ਜਨ ਜੀਵਨ ਵਿੱਚ ਬਹੁਤ ਵੱਡੀ ਚੁਣੌਤੀ ਹੈ ਜੀ, ਇਹ ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਨੂੰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਹੀ ਬਚਾਇਆ ਜਾ ਸਕਦਾ ਹੈ, ਕਿਉਂਕਿ ਅਜਿਹੀਆਂ ਅਣਗਹਿਲੀਆਂ ਨੇ ਵਾਤਾਵਰਣ ਢਾਂਚੇ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਪਤਾ ਨਹੀਂ ਕਿੰਨੇ ਔਖੇ ਹੋ ਕੇ ਲਿਖਿਆ ਹੋਊਗਾ ਕਮੇਟੀ ਨੇ ਆ ਵੀ ਗੱਲਾਂ। ਜੀ ਜੀ ਜੀ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਨੂੰਨ ਤਾਂ ਸਾਰੇ ਦੇਸ਼ਾਂ ਵਿੱਚ ਬਣੇ ਹੋਏ ਹਨ, ਪਰ ਸਾਡੇ ਇੱਥੇ ਕਾਨੂੰਨ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ ਜੀ। ਕਮੇਟੀ ਦੇ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਉਦਯੋਗਪਤੀ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਅਤੇ ਕਾਨੂੰਨ ਦੀ ਜਰਾ ਵੀ ਪਰਵਾਹ ਨਹੀਂ ਕਰਦੇ। ਜਿਹੜੀਆਂ ਏਜੰਸੀਆਂ ਨੇ ਕਾਨੂੰਨ ਨੂੰ ਲਾਗੂ ਕਰਵਾਉਣਾ ਹੁੰਦਾ ਹੈ, ਉਹ ਵੀ ਇਹਨਾਂ ਉਦਯੋਗਪਤੀਆਂ ਦੇ ਹੱਥਾਂ ਵਿੱਚ ਕਠਪੁਤਲੀਆਂ ਬਣੇ ਹੋਏ ਹਨ। ਹਾਂਜੀ, ਇਹ ਕਮੇਟੀ ਕਹਿ ਰਹੀ ਹੈ ਕਿ ਪੰਜਾਬ ਦੇ ਵਿਧਾਨ ਸਭਾ ਵੱਲੋਂ 11 ਮੈਂਬਰੀ ਨਾਮਜ਼ਦ ਕੀਤੀ ਗਈ ਐਮਐਲਏਆਂ ਦੀ ਕਮੇਟੀ ਕਹਿ ਰਹੀ ਹੈ ਕਿ ਜਿਹੜੀਆਂ ਏਜੰਸੀਆਂ, ਕਿਹੜੀਆਂ ਏਜੰਸੀਆਂ? ਪੋਲਿਊਸ਼ਨ ਕੰਟਰੋਲ ਬੋਰਡ, ਹੋਰ ਕਿਹੜੀਆਂ ਏਜੰਸੀਆਂ ਨੇ? ਉਹਨਾਂ ਨੇ ਗੌਰ ਕਰਨਾ। ਸਿਹਤ ਵਿਭਾਗ, ਉਹਨਾਂ ਨੇ ਗੌਰ ਕਰਨਾ। ਹਾਂਜੀ। ਸੋ ਇਹ ਉਹਨਾਂ ਦਾ ਨਤੀਜਾ ਹੈ ਕਿ ਉਹਨਾਂ ਦੇ। ਲਓ ਜੀ, ਅੱਗੇ ਆ ਜਾਓ। ਕਮੇਟੀ ਦੀਆਂ ਸਿਫਾਰਿਸ਼ਾਂ। ਠੀਕ ਹੈ, ਮੈਂ ਆਖਰੀ ਗੱਲ ਕਹਿ ਕੇ ਆਪਣੀ ਆਪਾਂ ਨਿਬੇੜਦੇ ਹਾਂ। ਇਸ ਕਮੇਟੀ ਨੇ ਪੰਨਾ ਨੰਬਰ 33 ਦੇ ਉੱਤੇ ਜਿਹੜੀ ਆ ਰਿਪੋਰਟ ਆਪਾਂ ਪੜ੍ਹੀ ਆ ਸਾਰੀ ਪੰਜਾਬ ਵਿਧਾਨ ਸਭਾ ਵਾਲੀ, ਇਹਦੇ 33 ਨੰਬਰ ਪੰਨੇ ਤੇ ਕਮੇਟੀ ਦੀਆਂ ਸਿਫਾਰਿਸ਼ਾਂ ਨੇ ਜੀ। ਠੀਕ ਹੈ। ਨੰਬਰ 1, ਪੰਜਾਬ ਵਿੱਚ ਸਥਿਤ ਡਿਸਟਿਲਰੀਆਂ ਵਿੱਚ ਸੁਧਾਰ ਲਿਆਂਦਾ ਜਾਵੇ ਜੀ। ਰਾਜ ਵਿੱਚ ਸਥਿਤ ਡਿਸਟਿਲਰੀਆਂ, ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਜਿੰਨੀਆਂ ਵੀ ਖਾਮੀਆਂ ਇਸ ਰਿਪੋਰਟ ਵਿੱਚ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਵਿਭਾਗ 6 ਮਹੀਨਿਆਂ ਦੇ ਅੰਦਰ ਅੰਦਰ ਦੂਰ ਕਰਕੇ ਕਮੇਟੀ ਨੂੰ ਸੂਚਿਤ ਕਰੇ। 4 ਮਹੀਨਿਆਂ ਚ ਪੰਜਾਬ, 4 ਹਫ਼ਤਿਆਂ ਚ ਪੰਜਾਬ ਚੋਂ ਨਸ਼ਾ ਮੁਕਾ ਦੇਾਂਗੇ। ਕੈਪਟਨ ਸਾਹਿਬ ਦੇ ਪੌਣੇ 5 ਸਾਲਾਂ ਚ 4 ਹਫ਼ਤੇ ਨਹੀਂ ਆਏ ਸੀ ਜੀ। ਨਹੀਂ ਹੈ, ਬਿਲਕੁਲ ਸਹੀ ਹੈ। ਕਮੇਟੀ ਕਹਿੰਦੀ 6 ਮਹੀਨਿਆਂ ਚ ਸਾਰੀਆਂ ਖਾਮੀਆਂ ਦੂਰ ਕਰਕੇ ਕਮੇਟੀ ਨੂੰ ਸੂਚਿਤ ਕਰੋ ਜੀ। 13 ਸਾਲਾਂ ਦੇ ਵਿੱਚ 6 ਮਹੀਨੇ ਨਹੀਂ ਆਏ। ਬਿਲਕੁਲ ਸਹੀ ਹੈ। ਦੂਜੀ ਸਿਫਾਰਿਸ਼, ਕਮੇਟੀ ਇਹ ਵੀ ਸਿਫਾਰਿਸ਼ ਕਰਦੀ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਵੀ ਅਧਿਕਾਰੀ ਕਰਮਚਾਰੀਆਂ ਨੇ ਰਿਪੋਰਟ ਦੇ ਮੁਤਾਬਕ ਜਿਹੜੀ ਵੀ ਕੁਤਾਹੀ ਕੀਤੀ ਹੈ, ਉਸ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ
ਹੂੰ ਅਤੇ ਕੀਤੀ ਗਈ ਕਾਰਵਾਈ ਬਾਰੇ ਕਮੇਟੀ ਨੂੰ 1 ਮਹੀਨੇ ਦੇ ਅੰਦਰ ਜਾਣੂ ਕਰਵਾਇਆ ਜਾਵੇ। ਹੂੰ ਤੇ ਪੋਲਿਊਸ਼ਨ ਕੰਟਰੋਲ ਬੋਰਡ ਪੋਲਿਊਸ਼ਨ ਫੈਲਾਉਣ 'ਚ ਵੀ ਉਵੇਂ ਹੀ ਮਾਹਰ ਹੈ। ਉਹਨਾਂ ਦੀ ਛਤਰ ਛਾਇਆ ਹੇਠ ਫੈਕਟਰੀਆਂ ਦਾ ਧੰਦਾ ਵੀ ਉਵੇਂ ਹੀ ਬਰਕਰਾਰ ਹੈ ਤੇ ਜੀ ਧਰਤੀ ਹੇਠ ਜ਼ਹਿਰ ਤੇ ਹਵਾ 'ਚ ਕੈਮੀਕਲ ਵਾਲੇ ਜ਼ਹਿਰੀ ਗੈਸਾਂ ਛੱਡਣ ਦਾ ਕਾਰਜਜਾਰੀ ਵੀ ਜ਼ਾਹਰ ਹੈ। ਕਮੇਟੀ ਇਹ ਵੀ ਸਿਫਾਰਿਸ਼ ਕਰਦੀ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਬਾਬੂ ਰਾਮ ਦੇ ਵਿਰੁੱਧ ਵੀ ਵਿਭਾਗੀ ਅਨੁਸ਼ਾਸਨੀ ਕਾਰਵਾਈ ਕਰਕੇ 1 ਮਹੀਨੇ ਦੇ ਅੰਦਰ ਅੰਦਰ ਕਮੇਟੀ ਨੂੰ ਸੂਚਿਤ ਕੀਤਾ ਜਾਵੇ। ਸੋ ਜੀ ਕਿੱਥੇ ਗਈ ਰਿਪੋਰਟ ਤੇ ਕਿੱਥੇ ਗਈਆਂ ਸੂਚਨਾਵਾਂ ਤੇ ਆਹ ਸਾਰੇ ਤੱਥ 2010 ਚ ਦੱਸਦੇ ਨੇ ਕਿ ਜੀਰਾ ਸ਼ਰਾਬ ਫੈਕਟਰੀ ਜਾਂ ਪੰਜਾਬ ਦੀਆਂ ਹੋਰ ਸ਼ਰਾਬ ਫੈਕਟਰੀਆਂ ਪੰਜਾਬ ਦੇ ਧਰਤੀ ਹੇਠ ਪੰਜਾਬ ਦੀ ਆਬੋ ਹਵਾ 'ਚ ਜ਼ਹਿਰ ਘੋਲ ਰਹੀਆਂ ਨੇ। ਉਹ ਕੋਈ ਸਿਸਟਮ ਨਾਲ ਨਹੀਂ ਚੱਲਦੀਆਂ, ਕੋਈ ਕਾਨੂੰਨ ਦਾ ਪਾਲਣ ਨਹੀਂ ਕਰਦੀਆਂ, ਕੋਈ ਨਿਯਮ ਦਾ ਪਾਲਣ ਨਹੀਂ ਕਰਦੀਆਂ, ਪਰ ਅਫਸੋਸ ਉੱਥੇ ਲੋਕਾਂ ਨੂੰ ਡੰਡੇ ਨਾਲ ਚੁੱਪ ਕਰਾਇਆ ਜਾ ਰਿਹਾ। ਸਰਕਾਰ ਆਹੀ ਰਿਪੋਰਟ ਪੜ੍ਹ ਲਵੇ, ਨਵੇਂ ਸੈਂਪਲ ਭਰਨ ਦੇ ਡਰਾਮੇ ਨਾ ਕਰੇ। ਬਿਲਕੁਲ ਸਹੀ ਹੈ। ਤੇ ਦੂਜੀ ਗੱਲ ਇਹ ਹੈ ਕਿ 13 ਸਾਲਾਂ ਬਾਅਦ ਵੀ ਲੋਕ ਜਿਹੜੇ ਅੱਕੇ ਆ ਉਹਨਾਂ ਨੂੰ, ਬੇਸ਼ੱਕ ਪਿਛਲੀਆਂ ਸਰਕਾਰਾਂ ਇਹਦੇ ਲਈ ਦੋਸ਼ੀ ਨੇ, ਆਪਾਂ ਮੰਨਦੇ ਹਾਂ ਇਹ ਗੱਲ, ਬਾਦਲਾਂ ਨੇ, ਕੈਪਟਨ ਨੇ ਕੱਖ ਨਹੀਂ ਕੀਤਾ ਇਸ ਮਸਲੇ ਦੇ ਵਿੱਚ, ਪਰ ਘੱਟੋ ਘੱਟ ਹੋਣ ਵਾਲੀ ਸਰਕਾਰ ਤਾਂ ਬਦਲਾਅ ਦੇ ਨਾਲ ਆਈ ਹੈ ਨਾ। ਇਹ ਲੋਕਾਂ ਨਾਲ ਤਾਂ ਖੜਦੀ। ਹਾਂਜੀ, ਇਨਕਲਾਬ ਵਾਲੀ ਸਰਕਾਰ ਤਾਂ ਲੋਕਾਂ ਦੇ ਹੱਡ ਨਾ ਕੁੱਟੇ, ਲੋਕ ਤਾਂ ਪਹਿਲਾਂ ਹੀ ਇਹਨਾਂ ਚੀਜ਼ਾਂ ਦੇ ਮਾਰੇ ਹੋਏ ਨੇ, ਤਰਾਸਦੀਆਂ ਦੇ। ਖੈਰ ਆਪਾਂ ਅੱਗੇ ਵਧ ਗਏ ਸ਼ਰਮਾ ਜੀ ਤੇ ਗੱਲ ਕਰੀਏ ਅਗਲੀ ਖਬਰ ਦੇ ਬਾਰੇ। 134 ਟਰੱਕ ਯੂਨੀਅਨਾਂ ਨੇ ਸ਼ੰਭੂ ਬਾਰਡਰ ਤੇ ਲਾਤਾ ਪੱਕਾ ਮੋਰਚਾ ਤੇ ਪੰਜਾਬ ਦਾ ਚੌਥਾ ਮੋਰਚਾ ਲੱਗ ਗਿਆ ਬਹਿਬਲ ਕਲਾਂ, ਲਤੀਫਪੁਰਾ ਤੇ ਜ਼ੀਰੇ ਤੋਂ ਬਾਅਦ। ਬਿਲਕੁਲ ਪ੍ਰਵੀਨ ਜੀ, ਲਗਭਗ 134 ਯੂਨੀਅਨਾਂ ਨੇ ਤੇ ਉਹਨਾਂ ਨਾਲ ਬਾਕੀ ਟਰੱਕ ਆਪਰੇਟਰ ਨੇ, ਉਹ ਆਪਣੇ ਟਰੱਕ ਲੈ ਗਏ ਨੇ ਉੱਥੇ, ਟੈਂਪੂ ਲੈ ਗਏ ਨੇ ਤੇ ਉਹਨਾਂ ਨੇ ਉੱਥੇ ਪੂਰੀ ਤਰ੍ਹਾਂ ਟਰੱਕ ਲਾ ਕੇ ਸ਼ੰਭੂ ਬਾਰਡਰ ਤੇ ਪੱਕੇ ਟੈਂਟ ਗੱਡ ਕੇ ਲੰਗਰ ਸ਼ੁਰੂ ਕਰ ਦਿੱਤਾ। ਤੇ ਕੱਲ ਰਾਤ ਦਾ ਮਤਲਬ ਕਿ ਉੱਥੇ ਜਾਮ ਜਿਸ ਕਦਰ ਲੱਗਿਆ, ਦਿੱਲੀ ਤੋਂ ਆਉਣ ਵਾਲੀਆਂ, ਅੰਬਾਲੇ ਕੰਨੀ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਸਾਰਿਆਂ ਨੂੰ ਵਾਇਆ ਰਾਜਪੁਰਾ ਮੋੜ ਦਿੱਤਾ ਗਿਆ ਤੇ ਉਧਰੋਂ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਵੀ ਮਤਲਬ ਬਦਲਿਆ ਜਾ ਰਿਹਾ ਤਾਂ ਕਿ ਰੂਟ ਵਾਇਆ ਚੰਡੀਗੜ੍ਹ ਕੱਢ ਕੇ ਗੱਡੀਆਂ ਨੂੰ ਕੱਢਿਆ ਜਾ ਸਕੇ। ਇੱਧਰੋਂ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਤਾਂ ਕਿ ਮਤਲਬ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਦਿੱਕਤ ਹੈ ਇਹ ਨਾ ਆਵੇ। ਰੂਟ ਤਾਂ ਬਦਲ ਦਿੱਤਾ ਪਰ ਸਮੱਸਿਆ ਦਾ ਹੱਲ ਨਹੀਂ ਕੱਢਣਾ। ਮਤਲਬ ਕਿੰਨੀ ਵਾਰ ਰੂਟ ਬਦਲ ਕੇ ਤੁਸੀਂ ਬਚ ਕੇ ਲੰਘਦੇ ਰਹੋਗੇ, ਸਵਾਲ ਇਹ। ਟਰੱਕ ਆਪਰੇਟਰਾਂ ਦਾ ਮਾਮਲਾ ਅਸਲ 'ਚ ਕੈਪਟਨ ਸਰਕਾਰ ਦੇ ਸਮੇਂ ਜ਼ਿਆਦਾ ਭਖਿਆ ਜਦੋਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਤੇ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਸਮੇਂ ਚੱਲੀ ਗਿਆ, ਦਬਾਅ ਚੱਲਿਆ, ਮੀਟਿੰਗਾਂ ਚੱਲੀਆਂ, ਦੌਰ ਚੱਲਿਆ, ਰੋਸ ਮੁਜ਼ਾਹਰੇ ਚੱਲੇ, ਸਾਰਾ ਕੁਝ ਚੱਲਦਾ ਰਿਹਾ ਤੇ ਚੰਨੀ ਨੇ ਆ ਕੇ ਜੀ ਯੂਨੀਅਨਾਂ ਬਹਾਲ ਕਰਨ ਦਾ ਐਲਾਨ ਕਰਤਾ ਇਹਨਾਂ ਦੇ ਧਰਨੇ 'ਚ ਆ ਕੇ। ਤੇ ਪਰ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਿਆ, ਉਸ ਨੂੰ ਸਹੀ ਰੂਪ ਰੰਗ ਉਹਨੂੰ ਨਹੀਂ ਦਿੱਤਾ ਗਿਆ। ਤੇ ਉਸ ਸਮੇਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਧਰਨਿਆਂ 'ਚ, ਇਹਨਾਂ ਦੀਆਂ ਯੂਨੀਅਨਾਂ 'ਚ, ਸਮਾਗਮਾਂ 'ਚ ਜਾ ਕੇ ਦਮ ਭਰਦੇ ਸੀ ਕਿ ਆਉਂਦੇ ਹੀ ਪਹਿਲੇ ਮਸਲੇ ਤੁਹਾਡੇ ਹੱਲ ਕਰਾਂਗੇ। ਬਿਲਕੁਲ। ਤੇ ਟਰੱਕ ਯੂਨੀਅਨ ਵਾਲੇ ਕਹਿੰਦੇ ਕਿ ਅਸੀਂ ਤਾਂ ਦੱਬ ਕੇ ਕੰਮ ਕਰਤਾ ਇਹਨਾਂ ਲਈ। ਤੇ ਜਦੋਂ ਜਿੱਤ ਗਏ ਤੇ ਆਉਂਦੇ ਹੀ ਟਰੱਕ ਯੂਨੀਅਨਾਂ ਭੰਗ ਕਰਤੀਆਂ। ਮਸਲੇ ਹੱਲ ਕੀ ਕਰਨੇ ਸੀ, ਮਸਲਾ ਹੀ ਨਿਬੇੜਤਾ ਕਹਿੰਦੇ। ਤੇ ਇਸ ਲਈ ਹੁਣ ਟਰੱਕ ਯੂਨੀਅਨਾਂ ਮੁੜ ਕੇ ਸਿਰ ਜੋੜ ਕੇ ਇਕੱਠੀਆਂ ਹੋਈਆਂ ਕਿ ਸਾਡੇ ਬੱਚਿਆਂ ਨਾਲ ਧੋਖਾ, ਸਾਡੇ ਪਰਿਵਾਰਾਂ ਧੋਖਾ, ਕਿਸੇ ਦਾ 1 ਟਰੱਕ, ਕਿਸੇ ਦਾ 2 ਟਰੱਕ। ਸੋ ਯੂਨੀਅਨਾਂ ਦੇ ਰਾਹੀਂ ਉਹਨਾਂ ਨੂੰ ਕੰਮ ਮਿਲ ਜਾਂਦਾ, ਉਹਨਾਂ ਦਾ ਸਿਸਟਮ ਚੱਲਦਾ। ਸੋ ਇਹ ਸਿਸਟਮ ਨੂੰ ਮਤਲਬ ਕਿ ਸਰਕਾਰਾਂ ਭੰਗ ਕਰਕੇ ਬੜੇ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ, ਕੰਪਨੀਆਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਨੇ। ਇਸ ਲਈ ਕਹਿੰਦੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਾਡੇ ਨਾਲੋਂ ਧੋਖਾ ਕਰ ਰਹੀ ਹੈ। ਇਸ ਲਈ ਅਸੀਂ ਕਹਿੰਦੇ ਹੁਣ ਪੱਕਾ ਮੋਰਚਾ ਲਾ ਰਿਹਾ, ਅਸੀਂ ਨਹੀਂ ਜਦ ਤੱਕ ਉੱਠਦੇ, ਕਿਉਂਕਿ ਉਹ ਕਹਿੰਦੇ ਕਿ ਟਰਾਂਸਪੋਰਟ ਮੰਤਰੀ ਉਹ ਸਾਡੇ ਨਾਲ ਝੂਠ ਬੋਲੀ ਜਾਂਦਾ। 1 ਦਿਨ ਮੀਟਿੰਗ, 2 ਦਿਨ ਮੀਟਿੰਗ, 3 ਦਿਨ ਮੀਟਿੰਗ, ਕੱਲ ਨੂੰ ਕਰਦੇ ਹਾਂ ਹੱਲ, ਪਰਸੋਂ ਨੂੰ। ਹੁਣ ਵੀ ਕਹਿੰਦੇ ਸਾਨੂੰ 25 ਤਰੀਕ ਤੱਕ ਦਾ ਭਰੋਸਾ ਦੇ ਕਿ 25 ਦਸੰਬਰ ਤੱਕ ਤੁਹਾਡਾ ਮਸਲਾ ਹੱਲ ਹੋ ਜਾਊ, ਕਮੇਟੀਆਂ ਬਹਾਲ ਹੋ ਜਾਣਗੀਆਂ। ਕਹਿੰਦੇ ਅਸੀਂ ਹੁਣ ਅੱਕੇ ਹੋਏ ਇੱਥੇ ਆਏ ਹਾਂ ਕਿ ਜੇ ਭੁੱਖੇ ਹੀ ਮਰਨਾ ਤਾਂ ਲੜ ਕੇ ਮਰਾਂਗੇ ਕਹਿੰਦੇ। ਤੇ ਇਸ ਲਈ ਅਸੀਂ ਤਾਂ ਜੀ ਪੱਕਾ ਮੋਰਚਾ ਲਾਤਾ, ਕਹਿੰਦੇ ਅਸੀਂ ਤਾਂ ਨਹੀਂ ਉੱਠਦੇ, ਸਰਕਾਰ ਸਾਨੂੰ ਚੱਕ ਕੇ ਲੈ ਕੇ ਜਾਣਾ ਲੈ ਜਾਵੇ, ਡਾਂਗ ਫੇਰਨੀ ਡਾਂਗ ਫੇਰ ਦੇਵੇ, ਗੋਲੀ ਮਾਰਨੀ ਗੋਲੀ ਮਾਰ ਦੇਵੇ, ਪਰ ਜਦੋਂ ਤੱਕ ਯੂਨੀਅਨਾਂ ਬਹਾਲ ਨਹੀਂ ਹੁੰਦੀਆਂ ਤਦ ਤੱਕ ਅਸੀਂ ਨਹੀਂ ਉੱਠਦੇ। ਸੋ ਪੰਜਾਬ 'ਚ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਕ ਹੋਰ ਪੱਕਾ ਮੋਰਚਾ ਸਰਕਾਰ ਖਿਲਾਫ ਲੱਗ ਗਿਆ। ਸੋ ਹੁਣ ਦੱਸੋ ਇੱਥੇ ਕਿਹੜੀ ਰਾਜਨੀਤੀ ਆ ਬਾਈ? ਜੀ ਬਿਲਕੁਲ ਸਹੀ। ਤੁਸੀਂ ਉਹ ਵਾਅਦੇ ਕੀਤੇ ਨੇ, ਤੁਸੀਂ ਉਹ ਲਾਰੇ ਲਾਏ ਨੇ ਤੇ ਹੁਣ ਆਪਣੇ ਵਾਅਦਿਆਂ ਦੇ ਖਰੇ ਨਹੀਂ ਉਤਰਦੇ। ਹੁਣ ਤੁਸੀਂ ਕਹੋਗੇ ਪਾਰਟੀਆਂ ਨੇ ਭੇਜਤੇ ਜੀ ਹੋਰਾਂ ਨੇ। ਸੋ ਇਸ ਲਈ ਜਿਹੜਾ ਕੰਮ ਕੈਪਟਨ ਨੇ ਕੀਤਾ ਸੀ ਉਹ ਕੰਮ ਮਾਨ ਨੇ ਕੀਤਾ। ਫਿਰ ਫਰਕ ਕੀ ਆ ਕਾਂਗਰਸ ਤੇ ਬਦਲਾ ਵਾਲੀ ਸਰਕਾਰ 'ਚ? ਜੀ ਅੱਛਾ ਸ਼ਰਮਾ ਜੀ, ਇੱਕ ਗੱਲ ਦੱਸੋ ਕਿ ਆਪਾਂ ਆਮ ਹੀ ਜ਼ਿਕਰ ਕਰਦੇ ਰਹਿੰਦੇ ਹਾਂ ਵੀ ਜਦੋਂ ਕਿਸੇ ਬੱਚੇ ਦਾ ਵਿਆਹ, ਪੁੱਤ ਦਾ, ਧੀ ਦਾ ਘਰ ਦੇ ਵਿੱਚ, ਤਾਂ ਮਾਂ ਪਿਓ ਸ਼ਗਨ ਦੇ ਹੀ ਦਿੰਦੇ ਆ, ਸ਼ਗਨ ਦਿੰਦੇ ਆ। ਆਪਣੇ ਰਸਮੋ ਰਿਵਾਜ ਆ, ਹਰ ਰਸਮੋ ਰਿਵਾਜ ਤੋਂ ਬਾਅਦ ਸ਼ਗਨ ਦਿੱਤਾ ਜਾਂਦਾ। ਤੇ ਸੇਮ ਚੀਜ਼ ਕੀਤੀ ਹੈ ਚੰਨੀ ਨੇ। ਚੰਨੀ ਦੇ ਮੁੰਡੇ ਦਾ ਵਿਆਹ ਸੀ, ਉਹਨੇ ਸ਼ਗਨ ਦੇਤਾ, ਪਰ ਵਿੱਚ ਇੱਕ ਲਫ਼ਜ਼ ਹੈ ਜਿਹਨੇ ਇਸ ਗੱਲ ਦੀ ਖਬਰ ਬਣਾਤੀ। ਤੇ ਖਬਰ ਦੀ ਤਫਸੀਲ ਪੂਰੀ ਤੁਸੀਂ ਦੱਸ ਦਿਓ ਵੀ ਖਬਰ ਬਣੀ ਕਿਵੇਂ ਤੇ ਪੂਰਾ ਮਸਲਾ ਕੀ ਹੈ।
ਕਹਿੰਦੇ ਵੀ ਚੰਨੀ ਨੇ ਆਪਣੇ ਮੁੰਡੇ ਦੀ ਝੋਲੀ ਜਦੋਂ ਉਹਦਾ ਵਿਆਹ ਸੀ ਉਹਦੇ ਝੋਲੀ 'ਚ ਪਾਤੀ ਸਰਕਾਰੀ ਸ਼ਗਨ ਸਕੀਮ। ਪਰ ਮੇਰੇ ਹੁਣ ਜ਼ਹਿਨ ਦੇ ਵਿੱਚ ਇੱਕ ਸਵਾਲ ਹੈ ਵੀ ਜਿੱਥੇ ਦੂਜੇ ਲੋਕ ਲੈਂਦੇ ਆ ਸਰਕਾਰੀ ਸ਼ਗਨ ਸਕੀਮਾਂ, ਹਾਲਾਂਕਿ ਉਹਨਾਂ ਨੂੰ ਮਿਲੀਆਂ ਨਹੀਂ ਬਹੁਤਿਆਂ ਨੂੰ। ਆਪਾਂ ਦੇਖਿਆ ਆਪਣੇ ਦਲਿਤ ਭਾਈਚਾਰੇ ਦੇ ਨਿਆਣੇ ਵੀ ਹੋ ਗਏ, ਹਲੇ ਵੀ ਸ਼ਗਨ ਨਿਆਣੇ ਵੀ ਹੋ ਦਾ ਗਏ, ਲਾਭ। ਹਾਂਜੀ। ਲੋਕ ਦੋਹਤਿਆਂ ਵਾਲੇ ਹੋ ਗਏ, ਪੋਤਿਆਂ ਵਾਲੇ ਹੋ ਗਏ, ਪਰ ਸ਼ਗਨ ਸਕੀਮਾਂ ਨੂੰ ਉਡੀਕ ਰਹੇ ਆ। ਜੇ ਚੰਨੀ ਦੇ ਮੁੰਡੇ ਨੂੰ ਸਰਕਾਰੀ ਸ਼ਗਨ ਮਿਲ ਗਿਆ ਤੇ ਇਹਦੇ 'ਚ ਗਲਤ ਕੀ ਹੈ ਸ਼ਰਮਾ? ਬਿਲਕੁਲ ਪ੍ਰਵੀਨ ਜੀ, ਹਾਂਜੀ, ਆਪਣੇ ਸ਼ਗਨ ਦੇਣ ਦਾ ਰਿਵਾਜ ਹੈ, ਪਰ ਚੰਨੀ ਸਾਹਿਬ ਨੇ ਆਪਣੇ ਮੁੰਡੇ ਦੇ ਵਿਆਹ ਦੇ ਮੌਕੇ ਬਕਾਇਦਾ ਨਾਲ ਐਲਾਨ ਕੀਤਾ ਸੀਗਾ ਕਿ ਹਾਂਜੀ, ਭਾਈ ਸ਼ਗਨ ਨਾ ਕੋਈ ਲੈ ਕੇ ਆਇਓ। ਠੀਕ ਹੈ। ਤੇ ਪਰ ਆਪ ਅਗਲੇ ਕਹਿੰਦੇ ਕਿ ਅਸੀਂ ਤਾਂ ਪਿਓ ਆ ਭਾਈ ਮੁੰਡੇ ਦਾ, ਮੈਂ ਤਾਂ ਸ਼ਗਨ ਪਾਊਂਗਾ ਹੀ। ਹਾਂਜੀ, ਸੋ ਹਾਂਜੀ, ਉਹਨਾਂ ਨੇ ਸ਼ਗਨ ਪਾਇਆ ਵੀ ਹੋਊਗਾ, ਪਰ ਜੀ, ਇੱਕ ਸ਼ਿਕਾਇਤ ਇਹ ਕਹਿੰਦੀ ਹੈ ਕਿ ਜੋ ਸਰਕਾਰੀ ਸ਼ਗਨ ਪਾਇਆ ਉਹਨਾਂ ਠੀਕ ਹੈ, ਨੇ, ਅਸੀਂ ਨਹੀਂ ਕਹਿੰਦੇ। ਜੀ। ਇੱਕ ਸ਼ਿਕਾਇਤ ਕਹਿੰਦੀ ਆ, ਤੇ ਉਹ ਸ਼ਿਕਾਇਤ ਵਿਜੀਲੈਂਸ ਕੋਲ ਆ, ਤੇ ਵਿਜੀਲੈਂਸ ਹੁਣ ਉਹ ਅੱਛਾ, ਉਸ ਸ਼ਿਕਾਇਤ ਦੇ ਹਵਾਲੇ ਨਾਲ ਜਾਂਚ ਕਰ ਰਹੀ ਆ ਕਿ ਜੀ, ਵਿਆਹ ਦੇ ਆਪਣੇ ਮੁੰਡੇ ਦੇ ਵਿਆਹ ਦੇ ਮੌਕੇ ਝੋਲੀ 'ਚ ਜਿਹੜਾ ਸ਼ਗਨ ਪਿਆ, ਉਹ ਹਾਂਜੀ, ਚੰਨੀ ਜੀ ਨੇ ਆਪਣੇ ਖਿੱਸੇ 'ਚੋਂ ਕੱਢ ਕੇ ਪਾਇਆ ਕਿ ਜਿਹੜਾ ਸਰਕਾਰ ਦੇ ਖਜ਼ਾਨੇ 'ਚੋਂ ਕੱਢ ਕੇ ਪਾਇਆ। ਠੀਕ ਹੈ, ਜੀ, ਇਹ ਜੀ। ਥੋੜਾ ਬਹੁਤ ਨਹੀਂਗਾ ਨਾ, 1.5 ਕਰੋੜ ਹੈ। ਅੱਛਾ, ਇਹ ਜੀ। ਥੋੜਾ ਸ਼ਗਨ ਨਹੀਂਗਾ, 1.5 ਕਰੋੜ ਦਾ ਮਸਲਾ ਹੈ। ਹੂੰ, ਮਸਲਾ ਕੀ ਹੈ ਪ੍ਰਵੀਨ ਜੀ? ਮਸਲਾ ਇਹ ਹੈ ਕਿ ਮਤਲਬ ਜਿਹੜਾ ਸ਼ਗਨ ਸਕੀਮ ਵਾਲਾ ਵੀ ਮਸਲਾ ਨਹੀਂ ਹੈ। ਹਾਂ ਮਸਲਾ ਇਹ ਹੈ ਕਿ ਚਮਕੌਰ ਸਾਹਿਬ ਦੇ ਖੇਤਰ 'ਚ ਜੀ, ਜਿਹੜਾ ਦਾਸਤਾਨੇ ਮਤਲਬ ਕਿ ਬਣਾਇਆ ਗਿਆ ਸ਼ਹਾਦਤ, ਦਾਸਤਾਨੇ ਸ਼ਹਾਦਤ, ਹਾਂਜੀ, ਉਹ 19 ਨਵੰਬਰ 2021 ਨੂੰ ਉਹਦਾ ਉਦਘਾਟਨ ਹੁੰਦਾ ਹੈ। ਜੀ, ਜੀ, ਤੇ ਉਹਦਾ ਉਦਘਾਟਨ ਹੋਣ ਦੇ ਮਸਲੇ ਨੂੰ ਲੈ ਕੇ ਇੱਕ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚਦੀ ਹੈ, ਤੇ ਹਾਂਜੀ, ਸ਼ਿਕਾਇਤਕਰਤਾ ਕਹਿੰਦਾ ਜੀ ਕਿ ਇਹ ਉਦਘਾਟਨ ਦੇ ਉੱਤੇ ਜਿਹੜਾ ਖਰਚਾ ਕੀਤਾ ਗਿਆ ਸਮਾਗਮ ਦੇ ਉੱਤੇ, ਹੂੰ, ਹੂੰ, ਉਹਦੇ ਵਿੱਚ ਟੈਂਟ ਦਾ ਖਰਚਾ, ਖਾਣ ਪੀਣ ਦਾ ਖਰਚਾ, ਹੂੰ, ਸਜਾਵਟਾਂ ਦਾ ਖਰਚਾ ਕਈ ਗੁਣਾ ਵਧਾ ਕੇ ਦਿਖਾਇਆ ਗਿਆ, ਇੰਨਾ ਤਾਂ ਹੋਇਆ ਹੀ ਨਹੀਂ। ਹੂੰ, ਤੇ ਕਹਿੰਦੇ ਜੀ ਉਹ ਜਿਹੜਾ ਖਰਚਾ ਸੀ ਉਹ ਆਪਣੇ ਵਿਆਹ 'ਚ ਖਰਚਿਆ ਗਿਆ, ਫਿਰ ਮੁੰਡੇ ਦੇ ਵਿਆਹ 'ਚ। ਉਹ ਜੀ, ਇਹ ਹਵਾਲਾ ਦਿੰਦੇ ਨੇ। ਉਹ ਕਹਿੰਦੇ ਕਿ ਇਹ ਜਿਹੜਾ ਕੀਤਾ ਗਿਆ, ਇਹ ਸਾਰਾ ਪ੍ਰੋਜੈਕਟ 55 ਕਰੋੜ ਦਾ, ਹੂੰ, ਹੂੰ, ਤੇ 55 ਕਰੋੜ ਦੇ ਪ੍ਰੋਜੈਕਟ ਨੂੰ ਉਦਘਾਟਨ ਸਮਾਗਮ ਦੇ ਉੱਤੇ 1 ਕਰੋੜ 47 ਲੱਖ ਰੁਪਇਆ, ਲਗਭਗ 1.5 ਕਰੋੜ, 1 ਹੂੰ, ਕਰੋੜ 47 ਲੱਖ ਰੁਪਇਆ ਖਰਚਿਆ ਗਿਆ। ਤੇ ਕਹਿੰਦੇ ਜੀ ਉੱਥੇ ਸਾਰਾ ਕੁਝ, ਟੈਂਟ ਤੋਂ ਲੈ ਕੇ ਖਾਣ ਪੀਣ, ਕੁਰਸੀਆਂ, ਮੇਜ਼, ਸਜਾਵਟ, ਸਾਰਾ ਕੁਝ ਬਾਜ਼ਾਰ ਰੇਟ ਤੋਂ ਚੌਗੁਣਾ ਜ਼ਿਆਦਾ ਲਾਇਆ ਗਿਆ। ਜੀ, ਜੀ, ਜੀ। ਤੇ ਕਹਿੰਦੇ ਉਹ ਜਿੰਨੀ ਬੱਚਤ ਹੋਈ, ਹੂੰ, ਉਹ ਹੂੰ, ਆਪਣੇ ਮੁੰਡੇ ਦੇ ਵਿਆਹ 'ਚ ਖਰਚਦੀ ਗਈ। ਓਹ ਤੇ ਹੁਣ ਅੱਛਾ। ਇਹਦੀ ਜਾਂਚ ਕਰਨ ਲਈ ਜੀ ਕਹਿੰਦੇ ਕਿ ਵਿਜੀਲੈਂਸ ਆਪਣੀ ਘੋਖ ਪੜਤਾਲ ਕਰੇ ਕਿ ਤੱਥ ਹੂੰ, ਸਾਹਮਣੇ ਲਿਆਵੇ ਕਿ ਕੀ ਇਹ ਸਰਕਾਰੀ ਸ਼ਗਨ ਨਹੀਂ, ਕੀ ਇਹ ਹੂੰ, ਖਜ਼ਾਨੇ 'ਚੋਂ ਕੱਢ ਕੇ ਸ਼ਗਨ ਨਹੀਂ ਮੁੰਡੇ ਨੂੰ ਦਿੱਤਾ, ਇਹ ਸ਼ਗਨ ਸਕੀਮ ਆਪਣੇ ਲਈ ਨਵੀਂ ਤਰ੍ਹਾਂ ਦੀ ਬਣਾ ਲਈ। ਸੋ ਜੀ, ਇਹਨੂੰ ਲੈ ਕੇ ਪਰ ਚੰਨੀ ਹੋਰੀ ਕਹਿੰਦੇ ਜੀ ਦੋਸ਼ ਬਿਲਕੁਲ ਝੂਠੇ ਨੇ। ਮਾਨ ਸਰਕਾਰ ਮੈਨੂੰ ਜੇਲ੍ਹ 'ਚ ਹੀ ਭੇਜਣਾ ਚਾਹੁੰਦੀ, ਉਹਦਾ ਮਕਸਦ ਇਹੀ ਹੈ ਕਿ ਮੈਂ ਜਿਹੜੇ ਭਾਈਚਾਰੇ ਤੋਂ ਆਉਣਾ, ਮੈਨੂੰ ਜਾਣ ਕੇ ਮਤਲਬ ਤੰਗ ਕਰਦੇ ਨੇ, ਤੇ ਹਾਂਜੀ, ਮੈਨੂੰ ਅੰਦਰ ਭੇਜਣ ਦੀ ਤਿਆਰੀ ਹੈ। ਤੇ ਦੂਜਾ ਉਹ ਕਹਿੰਦੇ ਜਾਂਚ ਤਾਂ ਕਰਾ ਲਓ ਕਿ ਹੂੰ, ਵਿਆਹ ਪਹਿਲਾਂ ਹੁੰਦਾ ਹੈ, ਸਮਾਗਮ ਬਾਅਦ 'ਚੋਂ ਹੁੰਦਾ ਹੈ। ਹੂੰ, ਤੇ ਉਹਦੇ ਨਾਲ ਇਹਦਾ ਕੀ ਸੰਬੰਧ ਹੈ? ਕਹਿੰਦੇ ਇਹਦਾ ਕੋਈ ਤਾਲਮੇਲ ਨਹੀਂਗਾ, ਕਿ ਬਿਲਕੁਲ ਮੇਰੇ ਤੇ ਇਹ ਝੂਠੇ ਦੋਸ਼ ਲਾ ਰਹੇ ਨੇ। ਉਹ ਇਹ ਹਵਾਲੇ ਨਾਲ ਮਤਲਬ ਕਿ ਇਸ ਪਹਿਲੂ 'ਚੋਂ ਬਚਣ ਦੀ ਕਵਾਇਦ 'ਚ ਨੇ, ਤੇ ਦੂਸਰੇ ਹੂੰ, ਪਾਸੇ ਧਿਰ ਕਹਿੰਦੀ ਹੈ ਕਿ ਮੈਨੂੰ ਮਤਲਬ ਕਿ ਇਹ ਅਸੀਂ ਕਾਰਵਾਈ ਕਰਨੀ ਹੈ, ਇਹਨਾਂ ਦੇ ਖਿਲਾਫ ਸ਼ਿਕਾਇਤ ਹੈ। ਸੋ ਜੀ ਹੁਣ ਇਹ ਦਾਸਤਾਨੇ ਸ਼ਹਾਦਤ ਤੇ ਉੱਤੇ ਵੀ ਜੇਕਰ ਕਪੜਾ ਸਾਹਮਣੇ ਆਉਂਦਾ ਤਾਂ ਇਹ ਤੋਂ ਵੱਡਾ ਅਫਸੋਸ ਹੋਰ ਕੀ ਹੋ ਸਕਦਾ। ਹਾਂ, ਜੇਕਰ ਇਹ ਦੋਸ਼ ਝੂਠੇ ਨੇ, ਰਾਜਨੀਤੀ ਤੋਂ ਪ੍ਰੇਰਿਤ ਨੇ, ਫਿਰ ਚੰਨੀ ਹੋਰੀ ਆਪਣੇ ਸੱਚੇ ਸਾਬ ਤੋਂ ਜਾਣਗੇ। ਕੋਈ ਨਾ, ਫਿਰ ਅਦਾਲਤ ਤੱਕ ਤਾਂ ਜਾਣਾ ਹੀ ਪਊਗਾ ਪਹਿਲੂ। ਸੋ ਇਸ ਲਈ ਫਿਰ ਉੱਥੇ ਪਤਾ ਲੱਗ ਜਾਊਗਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਪਰ ਇਸ ਮੌਕੇ ਚੰਨੀ ਉਹਨਾਂ ਦੇ ਭਾਣਜੇ ਦੇ ਹਵਾਲੇ ਨਾਲ ਉਹ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ਤੇ ਨੇ, ਤੇ ਹੂੰ, ਇੱਧਰ ਵਿਜੀਲੈਂਸ ਦੇ ਹਵਾਲੇ ਨਾਲ ਪੰਜਾਬ ਦੇ ਨਿਸ਼ਾਨੇ ਤੇ ਨੇ। ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਜਦੋਂ ਬਾਹਰੋਂ ਆਏ ਸੀਗੇ ਕਿ ਭਾਈ ਕਿਹੜੀ ਏਜੰਸੀ ਪਹਿਲਾਂ ਪਹੁੰਚਦੀ ਹੈ, ਦੇਖਣ ਵਾਲੀ ਗੱਲ ਹੋ ਗਈ। ਸੋ ਕਾਰਵਾਈ ਹੂੰ, ਸ਼ੁਰੂ ਹੋ ਗਈ ਹੈ ਜੀ ਹੁਣ। ਸੋ ਹੁਣ ਸ਼ਗਨ ਸਕੀਮ ਦੇ ਬਹਾਨੇ ਨਾਲ ਜਾਂਚ ਪੜਤਾਲ ਜਾਰੀ ਹੈ। ਹਾਂਜੀ, ਬਿਲਕੁਲ। ਤੇ ਗੱਲ ਇਹ ਹੈ ਕਿ ਜਿਹੜਾ ਮਸਲਾ ਸੀਗਾ ਸ਼ਗਨ ਸਕੀਮ ਵਾਲਾ, ਜਾਂ ਚੰਨੀ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਵੈਸੇ ਇਹਦੇ ਵਿੱਚ ਜਿਹੜੀਆਂ ਬਿਡ ਕੀਤੀ ਗਈ ਹੈ ਜਿਹੜੀ, ਉਹ ਵੀ ਬੜੀ ਚਰਚਾ ਦੇ ਵਿੱਚ ਹੈ ਕਿ ਸੇਮ ਡੇ ਬਿਲਕੁਲ। ਸਾਰਾ ਕੁਛ ਹੋ ਗਿਆ, ਤੇ ਉਸੇ ਹੂੰ। ਦਿਨ ਹੀ ਜਿਹੜੀ ਹੈ ਸਾਰੇ ਐਲਾਨ ਕਰ ਦਿੱਤਾ ਗਿਆ ਕਿ ਆਹ 2000 ਚਾਹ ਦਾ ਕੱਪ, ਸ਼ਾਇਦ 2000 ਦਾ ਇਹਨਾਂ ਨੇ ਦਿੱਤਾ ਪ੍ਰੋਗਰਾਮ ਦੇ ਵਿੱਚ। ਸੋ ਪਤਾ ਨਹੀਂ ਕਿਹੜੀ ਕੰਟਰੀ ਦੇ ਵਿੱਚ ਲਿਆਂਦੀ ਸੀ ਚਾਹ ਜਿਹੜੀ 2000 ਦਾ ਕੱਪ ਦਿੱਤਾ। ਸੋ ਖੈਰ ਦੇਖਦੇ ਹਾਂ ਇਹਦੇ ਵਿੱਚ ਬਣਦਾ ਕੀ ਹੈ ਮਸਲੇ ਦੇ ਵਿੱਚ। ਤੇ ਸ਼ਰਮਾ ਜੀ, ਇਹ ਆਪਣਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2022 ਦਾ ਅਖੀਰਲਾ ਪ੍ਰੋਗਰਾਮ ਸੀਗਾ, ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਜੁੜਦੇ ਰਹੇ, ਬੜੀਆਂ ਅਹਿਮ ਜਾਣਕਾਰੀਆਂ ਦਿੱਤੀਆਂ, ਤੇ ਉਹਨਾਂ ਜਾਣਕਾਰੀਆਂ ਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਪਸੰਦ ਜਿਹੜਾ ਉਹ ਕੀਤਾ ਗਿਆ। ਤੇ ਇਹਨਾਂ ਖਾਸ ਜਾਣਕਾਰੀਆਂ ਦੇ ਲਈ, ਇਹ ਸਾਥ ਰੱਖਣ ਦੇ ਲਈ, ਬਣਾਈ ਰੱਖਣ ਦੇ ਲਈ, ਸਹਿਯੋਗ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਤੁਹਾਡਾ ਧੰਨਵਾਦ ਪ੍ਰਵੀਨ ਜੀ। ਸਾਰੇ ਰੇਡੀਓ ਦੇ ਸਾਡੇ ਟੀਮ ਸਾਥੀਆਂ ਨੂੰ ਤੇ ਸਾਰੇ
ਸਾਡੇ ਦਰਸ਼ਕ ਤੇ ਸਰੋਤਿਆਂ ਨੂੰ ਨਵੇਂ ਵਰ੍ਹੇ ਜੀ, ਦੀ ਮੁਬਾਰਕ ਵੀ, ਤੇ ਨਵਾਂ ਵਰ੍ਹਾ ਉਹਨਾਂ ਲਈ ਹੋਰ ਚਾਨਣ ਮੁਨਾਰਾ ਲੈ ਕੇ ਆਵੇ, ਨਵੀਆਂ ਜੀ, ਖੁਸ਼ੀਆਂ ਜੀ, ਖੇੜੇ ਲੈ ਕੇ ਆਵੇ। ਤੇ ਜੀ, ਅਸੀਂ ਇਸੇ ਤਨਦੇਹੀ ਦੇ ਨਾਲ ਸਾਨੂੰ ਵੀ ਰੱਬ ਇੰਨੀ ਸਮਰੱਥ ਬਖਸ਼ੇ ਕਿ ਅਸੀਂ ਇਸੇ ਤਰ੍ਹਾਂ ਹੱਕ ਸੱਚ ਲਈ ਬੋਲਦੇ ਰਹੀਏ, ਲੜਦੇ ਰਹੀਏ ਤੇ ਜੀ, ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੇ ਰਹੀਏ। ਤੇ ਇੱਕ ਵਾਰ ਸਾਰਿਆਂ ਨੂੰ ਮੁਬਾਰਕਾਂ ਭਾਜੀ। ਜੀ, ਜੀ, ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਬਹੁਤ ਇਹੀ ਉਮੀਦ ਸ਼ੁਕਰੀਆ। ਕਰਦੇ ਹਾਂ ਕਿ ਤੁਹਾਡਾ ਸਹਿਯੋਗ, ਤੁਹਾਡੀਆਂ ਸੇਵਾਵਾਂ ਸਾਨੂੰ ਵਰ੍ਹੇ 2023 ਦੇ ਵਿੱਚ ਵੀ, 2023 ਦੇ ਵਿੱਚ ਬਿਲਕੁਲ ਵੀ ਜੀ, ਇਸੇ ਤਰ੍ਹਾਂ ਮਿਲਦੀਆਂ ਰਹਿਣ। ਜੀ, ਬਿਲਕੁਲ ਜੀ। ਜੀ, ਜੀ, ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ। ਬਹੁਤ ਧੰਨਵਾਦ। ਜੀ। ਸੋ ਪ੍ਰੋਗਰਾਮ ਖ਼ਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਖ਼ਬਰ ਤੇ ਨਜ਼ਰ ਦੇ ਵਿੱਚ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਹੁਣ ਆਪਣੀ ਮੁਲਾਕਾਤ ਜਿਹੜੀ ਹੋਊਗੀ ਪ੍ਰੋਗਰਾਮ ਖ਼ਬਰ ਤੇ ਨਜ਼ਰ ਦੇ ਵਿੱਚ, ਉਹ ਨਵੇਂ ਸਾਲ ਦੇ ਵਿੱਚ ਹੋਊਗੀ ਤੇ ਨਵੇਂ ਸਾਲ ਦੇ ਵਿੱਚ ਨਵੀਆਂ ਜਾਣਕਾਰੀਆਂ, ਅਹਿਮ ਖ਼ਬਰਾਂ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਇੱਥੇ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।